ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਬਿਲਕੁਲ ਸਰੋਤਿਓ, ਪ੍ਰੋਗਰਾਮ ਦੇ ਵਿੱਚ ਟਰੱਕਿੰਗ ਦੇ ਬਾਰੇ ਜੇ ਤੁਸੀਂ ਵੀ ਕੋਈ ਸਵਾਲ ਕਰਨਾ ਚਾਹੋ ਤਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਚਾਹੇ ਤੁਹਾਡਾ ਕੋਈ ਉਸ ਦੇ ਪ੍ਰਤੀ ਸਵਾਲ ਹੈਗਾ ਆ, ਤੁਸੀਂ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਆ ਕਿਸੇ ਟੌਪਿਕ ਦੇ ਉੱਤੇ ਟਰੱਕਿੰਗ ਦੇ ਨਾਲ ਸੰਬੰਧਿਤ, ਹਰ ਇੱਕ ਚੀਜ਼ ਦੇ ਲਈ ਇਹ ਪਲੇਟਫਾਰਮ ਤੁਹਾਡੇ ਲਈ ਓਪਨ ਆ। ਤੁਸੀਂ ਆਪਣੇ ਜਿਹੜੀ ਗੱਲਬਾਤ ਆ ਉਸ ਦੇ ਵਿੱਚ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200। ਅਤੇ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦਾ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਟੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਪਣੇ ਕਾਲਰਸ ਨੂੰ ਮੈਂ ਬੇਨਤੀ ਕਰਦਾ ਹਾਂ, ਤੁਸੀਂ ਪਹਿਲਾਂ ਹੀ ਕਾਲ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿਓ। ਕਈ ਵਾਰੀ ਫਿਰ ਤੁਸੀਂ ਅਖੀਰ 'ਚ ਕਾਲ ਕਰਦੇ ਆ, ਫਿਰ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ ਹੁੰਦਾ ਆ, ਫਿਰ ਕਾਲਸ ਤੁਹਾਡੀਆਂ ਜਿਹੜੀਆਂ ਜ਼ਿਆਦੀਆਂ ਉਹ ਲੈ ਨਹੀਂ ਹੁੰਦੀਆਂ। ਸੋ ਕੋਈ ਵੀ ਤੁਹਾਡਾ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੈਗਾ ਆ, ਕਿਸੇ ਰੈਗੂਲੇਸ਼ਨ ਬਾਰੇ ਜਾਣਕਾਰੀ ਲੈਣੀ ਆ, ਜਾਂ ਆਵਰ ਆਫ ਸਰਵਿਸ ਦੇ ਵਿੱਚ ਕੀ ਚੇਂਜਿਸ ਆ ਰਹੇ ਆ, ELD ਨੂੰ ਲੈ ਕੇ ਆ, ਜਾਂ ਉਹ ਵੀ ਟਰੱਕਿੰਗ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਸੰਬੰਧਿਤ ਜਿਹੜਾ ਤੁਹਾਡਾ ਸਵਾਲ ਆ, ਉਹ ਤੁਸੀਂ ਜਿਹੜਾ ਜੀ ਉਹ ਪੁੱਛ ਸਕਦੇ ਹੋ। ਆਪਣੇ ਵਿਚਾਰ ਜਿਹੜੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200। ਅਤੇ ਰਮਨ ਸਿੰਘ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸੋ ਪਿਛਲੇ ਹਫ਼ਤੇ ਦੇ ਨਾਲ ਇਸ ਹਫ਼ਤੇ ਦੇ ਵਿੱਚ ਟਰੱਕਿੰਗ ਮਾਰਕੀਟ ਦੇ ਵਿੱਚ ਕਿੱਦਾਂ ਸਥਿਤੀ ਆ? ਕੁਛ ਚੇਂਜ ਆ ਜਾਂ ਉੱਥੇ ਹੀ ਸਟੈਗਨੈਂਟ ਆ? ਨਹੀਂ, ਬਿਲਕੁਲ ਚੇਂਜ ਆਈ ਹੈਗੀ ਆ। ਥੋੜ੍ਹਾ ਜਿਹਾ ਸਲੋ ਡਾਊਨ ਦੇਖਣ ਨੂੰ ਮਿਲਿਆ ਹੈਗਾ ਪਿਛਲੇ 2 ਦਿਨਾਂ ਦੇ ਵਿੱਚ। ਜਿਹੜਾ ਕਾਫੀ ਜਿਹੜਾ ਰੇਟਸ ਹੈਗੇ ਆ ਉਹ ਸਟੰਬਲ ਹੋਏ ਹੈਗੇ ਆ। ਅਤੇ ਇਹੋ ਹੀ ਚੀਜ਼ ਹੈਗੀ ਆ ਕਿ ਇਹੋ ਹੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮਾਰਕੀਟ ਦੇ ਵਿੱਚ ਤੁਸੀਂ ਜਦੋਂ ਬੈਠੇ ਹੈਗੇ ਆ ਅਤੇ ਇੱਕਦਮ ਮਾਰਕੀਟ ਜਿਹੜੀ ਇੰਨੀ ਕੁ ਤੇਜ਼ ਹੋ ਜਾਂਦੀ ਆ, ਅਤੇ ਸਾਨੂੰ ਮਹੀਨੇ ਕੁ ਦੀ ਮਾਰਕੀਟ ਜਿਹੜੀ ਹੈ ਨਾ ਉਹ ਸਾਨੂੰ ਪੁਸ਼ ਕਰ ਦਿੰਦੀ ਆ ਕਿ ਅਸੀਂ ਫਟਾਫਟ ਆਪਣੀ ਕਪੈਸਿਟੀ ਵਧਾਈਏ, ਆਪਣੇ ਟਰੱਕ ਵਧਾਈਏ। ਅਤੇ ਹੁਣ ਜਿਹੜੀ ਸਿਚੁਏਸ਼ਨ ਇਹ ਹੈਗੀ ਹੈ ਕਿ ਡਰਾਈਵਰ ਸ਼ੋਰਟੇਜ ਜਿਹੜੀ ਆ ਉਹ ਬਹੁਤ ਅੱਖਰ ਰਹੀ ਹੈ, ਇਸ ਵੇਲੇ ਬਹੁਤ ਹੋ ਰਹੀ ਆ। ਕਿਉਂਕਿ ਦੇਖੋ, ਜਿਹੜਾ ਕਈ ਇਫੈਕਟ ਹੈਗੇ, ਕਈ ਚੀਜ਼ਾਂ ਹੈਗੀਆਂ ਕਿ ਜਿਵੇਂ ਕੋਵਿਡ-19 ਦਾ ਇਫੈਕਟ ਸੀਗਾ। ਕੋਵਿਡ-19 ਦੇ ਇਫੈਕਟ ਕਰਕੇ ਬਹੁਤ ਡਰਾਈਵਰ ਫੋਰਸ ਜਿਹੜੀ ਆ ਉਹ ਜਿਹੜੀ ਆ ਬਾਹਰ ਹੋ ਗਈ ਆ, ਜਾਂ ਕੋਈ ਬਿਮਾਰ ਵੀ ਹੋ ਸਕਦੇ, ਕੁਛ ਵੀ ਹੋ ਸਕਦਾ ਆ। ਉਸ ਤੋਂ ਬਾਅਦ ਜਿਹੜੀ ਆਪਣੀ ਹੈਗੀ ਆ ਆਪਣਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਆ, ਉਹਦੇ ਕਰਕੇ ਵੀ ਬਹੁਤ ਜ਼ਿਆਦਾ ਡਰਾਈਵਰ ਫੋਰਸ ਜਿਹੜੀ ਆ ਉਹ ਆਊਟ ਆਫ ਸਰਵਿਸ ਹੈਗੀ ਆ ਇਸ ਵੇਲੇ, ਕਿ ਉਹ ਨਹੀਂ ਕੰਮ ਕਰ ਪਾ ਰਹੇ। ਕਿਉਂਕਿ ਪਿਛਲੇ ਜਿਹੜੇ ਰਿਜ਼ਲਟਸ ਆਏ ਸੀ 6 ਮਹੀਨੇ ਦੇ, ਜਦੋਂ ਲਾਸਟ ਕਪਲ ਆਫ ਮੰਥਸ ਅਗੋ, ਅਤੇ 24,000 ਜਿਹੜਾ ਡਰਾਈਵਰ ਸੀਗਾ ਉਹ ਆਊਟ ਆਫ ਸਰਵਿਸ ਹੋ ਗਿਆ ਸੀਗਾ ਬਿਕੋਜ਼ ਆਫ ਡਰੱਗ ਐਂਡ ਐਲਕੋਹਲ ਟੈਸਟਿੰਗ। ਅਤੇ ਸਖਤੀ ਜਿਹੜੀ ਆ ਜਿੱਦਾਂ ਤਾਂ ਵੱਧ ਰਹੀ ਆ, ਉੱਦਾਂ ਉੱਦਾਂ ਜਿਹੜਾ ਆ ਇਹ ਕੰਮ ਜਿਹੜਾ ਆ ਉਹ ਮਤਲਬ ਕਿ ਡਰਾਈਵਰ ਸ਼ੋਰਟੇਜ ਜਿਹੜੀ ਆ ਉਹ ਹੋਰ ਫੀਲ ਹੋ ਰਹੀ ਆ ਹੁਣ। ਅਤੇ ਡਰਾਈਵਰ ਸ਼ੋਰਟੇਜ ਜਿਹੜੀ ਆ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬੜਾ ਵੱਡਾ ਮੁੱਦਾ ਬਣਦਾ ਜਾ ਰਿਹਾ। ਸੋ ਇਸੇ ਕਰਕੇ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਹੁਣ ਡੈਫੀਨੇਟਲੀ ਭੱਜ ਦੌੜ ਪਈ ਆ ਕਿ ਜਿਹੜੇ ਡਰਾਈਵਰਲੈਸ ਜਿਹੜੇ ਆ ਉਹ ਬਣਾਉਣੇ ਸ਼ੁਰੂ ਕਰਤੇ। ਪਰ ਮਾਰਕੀਟ ਐਜ਼ ਅ ਹੋਲ ਜਿਹੜੀ ਆ ਪਿਛਲੇ 3-4 ਦਿਨ ਦੇ ਵਿੱਚ ਕਾਫੀ ਜਿਹੜੀ ਆ ਉਹ ਸਟੰਬਲ ਹੋਈ ਆ। ਅਤੇ ਉਹਦੇ ਕਾਰਨ ਕੀ ਹੁੰਦੇ ਆ? ਯੂਜਲੀ ਇਹ ਕੋਈ ਸੀਜ਼ਨਲ ਇਹ ਸਟੰਬਲ ਹੈਗਾ ਆ, ਜਾਂ ਕਿਸੇ ਸਪੈਸੀਫਿਕ ਚੀਜ਼ ਨੂੰ ਵੀ ਇਕਨੋਮਿਕ ਰਿਲੀਫ ਪੈਕੇਜ ਜਿਹੜਾ ਉਹ ਨਹੀਂ ਆ ਰਿਹਾ ਉਹਦੇ ਕਰਕੇ ਵੀ ਝਟਕਾ ਆ, ਜਾਂ ਇਹ ਸਾਰੀਆਂ ਚੀਜ਼ਾਂ ਮਿਲਾ ਗਲਾ ਕੇ ਹੀ ਆ? ਨਹੀਂ, ਇਹਦੇ ਕਰਕੇ ਨਹੀਂ ਹੁੰਦਾ। ਇਹ ਇੱਕ ਸਪਾਟ ਮਾਰਕੀਟ ਨੂੰ ਦੇਖਦੇ, ਜਿਹੜੀ ਸਪਾਟ ਮਾਰਕੀਟ ਹੈ ਉਹ ਐਵਰੀ ਡੇ ਜਿੱਦਾਂ ਸਟਾਕ ਮਾਰਕੀਟ ਉੱਪਰ ਥੱਲੇ ਜਾਂਦੀ ਹੈ ਨਾ, ਇੱਦਾਂ ਹੀ ਟਰੱਕਾਂ ਦੀ ਜਿਹੜੀ ਸਪਾਟ ਮਾਰਕੀਟ ਆ, ਸਪਾਟ ਰੇਟ ਆ, ਉਹ ਉੱਪਰ ਥੱਲੇ ਜਾਂਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਸੇ ਨਾ ਕਿਸੇ ਢੰਗ ਨਾਲ। ਜਿਹੜੇ ਇਹ ਸਪਾਟ ਰੇਟਸ ਹੈਗੇ ਆ, ਇਹ ਜਸਟ ਵਰਕ ਲਾਈਕ ਸਟਾਕ ਮਾਰਕੀਟ ਹੈ ਕਿ ਜਿੱਥੇ ਜੇ ਕਪੈਸਿਟੀ ਤੁਹਾਡੀ ਘੱਟ ਗਈ, ਡਿਮਾਂਡ ਐਂਡ ਸਪਲਾਈ ਆ। ਹੁਣ ਕਈ ਜਿਹੜੇ ਰੀਜਨਸ ਹੈਗੇ ਆ, ਕਈ ਏਰੀਆਜ਼ ਹੈਗੇ ਆ
ਜਿਨ੍ਹਾਂ ਦੇ ਵਿੱਚ ਜਿਹੜੀ ਟਰੱਕਾਂ ਦੀ ਸਪਲਾਈ ਹੈਗੀ ਆ ਉਹ ਘਟ ਜਾਂਦੀ ਆ ਕਿ ਕਿਸੇ ਰੀਜ਼ਨ ਕਰਕੇ ਚਲੋ ਉਧਰ ਟਰੱਕ ਨਹੀਂ ਗਏ ਜਾਂ ਕੁਛ ਨਾ ਹੋਇਆ। ਸੋ ਇਹ ਜਿਹੜਾ ਇੰਬੈਲੈਂਸ ਜਿਹਾ ਨਾ ਇਹ ਚੱਲਦਾ ਰਹਿੰਦਾ, ਮਤਲਬ ਕਿ ਆਲਵੇਜ਼ ਇਹ ਨਹੀਂ ਹੁੰਦਾ ਕਿ ਹਰ ਥਾਂ ਤੇ ਜਿਹੜੀ ਟਰੱਕਾਂ ਦੀ ਕਪੈਸਿਟੀ ਪੂਰੀ ਆ, ਮਤਲਬ ਕੋਈ ਨਾ ਕੋਈ ਏਰੀਆ ਐਸਾ ਰਹਿ ਜਾਂਦਾ ਜਿਹਦੇ ਵਿੱਚ ਕਿ ਕਪੈਸਿਟੀ ਕਰੰਚ ਹੋ ਜਾਂਦਾ। ਸੋ ਇਹ ਆ ਕਿ ਬਾਕੀ ਜਿਹੜਾ ਆਪਣਾ ਕੈਲੀਫੋਰਨੀਆ ਦਾ ਹੈਗਾ ਇਹ ਇੱਕ ਨੈਚੁਰਲ ਹੈਗਾ ਕਿ ਇੱਥੇ ਜਿੱਦਾਂ ਜਿੱਦਾਂ ਜਿਹੜੀ ਆ ਮੌਸਮ ਬਦਲਦਾ ਆ ਅਤੇ ਜਿੱਦਾਂ ਸਲੀਨਸ ਦੇ ਵਿੱਚ ਕੰਮ ਚੱਲਦਾ ਆ, ਸੋ ਸਲੀਨਸ ਤੋਂ ਥੱਲੇ ਨੂੰ ਟਰਾਂਸਫਰ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਮੋਰਿਨੋ ਵੈਲੀ ਥੱਲੇ ਆਪਣਾ ਸਦਰਨ ਕੈਲੀਫੋਰਨੀਆ ਚਲਾ ਜਾਂਦਾ ਹੈ, ਦੈਨ ਉਸ ਤੋਂ ਬਾਅਦ ਮੈਕਸੀਕੋ ਚਲਾ ਜਾਂਦਾ ਹੈ, ਟੈਕਸਸ ਚਲਾ ਜਾਂਦਾ। ਸੋ ਕੰਮ ਜਿਹੜਾ ਆ ਅਕੋਰਡਿੰਗ ਟੂ ਸੀਜ਼ਨ ਟਰਾਂਸਫਰ ਹੁੰਦਾ ਰਹਿੰਦਾ। ਸੋ ਇਹ ਵੀ ਇੱਕ ਰੀਜ਼ਨ ਹੈਗਾ, ਪਰ ਹਾਲ ਦੀ ਘੜੀ ਜਿਹੜੀ ਅਜੇ ਵੀ ਆਸ ਵਧੀਆ ਹੈਗੀ ਆ ਕਿ ਜਿਹੜੀ ਹੌਲੀਡੇ ਸੀਜ਼ਨ ਸ਼ੁਰੂ ਹੋਣ ਵਾਲਾ ਆ, ਸੋ ਉਹਦੇ ਕਰਕੇ ਜਿਹੜਾ ਰੀਸਟਾਕਿੰਗ ਹੈ ਨਾ ਉਹ ਰਾਜਕਰਨ ਬੜੀ ਜ਼ਬਰਦਸਤ ਚੱਲ ਰਹੀ ਹੈ ਇਸ ਵੇਲੇ, ਕਿਉਂਕਿ ਕੋਵਿਡ 'ਤੇ ਜਿਹੜਾ ਹੋਇਆ ਸੀਗਾ ਤੇ ਇੱਕਦਮ ਰੀਸਟਾਕਿੰਗ ਹੋਈ ਸੀਗੀ ਤੇ ਜਿਹੜੀ ਇੱਕਦਮ ਸਟਾਕ ਅਪ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਬਿਲਕੁਲ ਹੀ ਜਿਹੜਾ ਠੱਪ ਹੋ ਗਿਆ ਸੀਗਾ। ਤੇ ਹੁਣ ਜਿਹੜੀ ਆ ਫਿਰ ਉਹ ਰੀਸਟਾਕਿੰਗ ਸ਼ੁਰੂ ਹੋ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਸੈਕੰਡ ਵੇਵ ਦੀ ਗੱਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ, ਕਿ ਜਿਹੜੀ ਸੈਕੰਡ ਵੇਵ ਆ ਉਹ ਐਸ ਜਿਹੜਾ ਫਲੂ ਸੀਜ਼ਨ ਹੈਗਾ ਆ ਜਾਂ ਇਹਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਹੈਗਾ ਇਹਦੇ ਵਿੱਚ ਉਹ ਹੋ ਸਕਦਾ ਕਿ ਸੈਕੰਡ ਵੇਵ ਜਿਹੜੀ ਆ ਉਹ ਥੋੜ੍ਹੀ ਜਿਹੀ ਜ਼ਿਆਦਾ ਸਖਤ ਹੋਵੇ। ਉਹਦੇ ਲਈ ਜਿਹੜੀ ਰੀਸਟਾਕਿੰਗ ਆ ਸੋ ਹਾਲ ਦੀ ਘੜੀ ਜਿਹੜਾ ਇਹ ਕਾਫੀ ਸਟਰੋਂਗ ਹੈਗਾ। ਡਰਾਈ ਫਰੇਟ ਜਿਹੜਾ ਆ ਉਹ ਕਾਫੀ ਸਟਰੋਂਗ ਹੈਗਾ ਇਸ ਵੇਲੇ, ਉਹਦੇ ਵਿੱਚ ਜਿਹੜੀ ਲੋਡਸ ਹੈਗੇ ਆ ਕਾਫੀ ਸਟਰੋਂਗ ਹੈਗੇ ਆ। ਸੋ ਬਾਕੀ ਜਿਹੜੀ ਗੱਲ ਹੈਗੀ ਆ ਕਿ ਡਰਾਈਵਰ ਸ਼ੋਰਟੇਜ ਜਿਹੜੀ ਆ ਉਹ ਡੈਫੀਨੇਟਲੀ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਧਿਆਨ ਦੇਣਾ ਪੈਂਦਾ। ਔਰ ਅੱਜ ਦੀ ਤਰੀਕ ਦੇ ਵਿੱਚ ਕਿਉਂਕਿ ਕੰਪਨੀਜ਼ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਆ ਉਹ ਕਾਫੀ ਰਹੀਆਂ ਹੈਗੀਆਂ ਕਿ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਦੇ ਜਿਹੜੇ ਏਜ ਆ ਜਾਂ ਹੋਰ ਉਹਨਾਂ ਦੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਕਾਫੀ ਜਿਹੜਾ ਆ ਉਹ ਸਖਤੀ ਦੇ ਨਾਲ ਲੈ ਰਹੇ ਹੈਗੇ ਇੰਸ਼ੋਰੈਂਸ ਕੰਪਨੀਜ਼ ਵਾਲੇ ਵੀ। ਸੋ ਕਾਫੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਵੀ ਉਹਨਾਂ ਦੀ ਸਖਤੀ ਕਰਕੇ ਵੀ ਡਰਾਈਵਰ ਸ਼ੋਰਟੇਜ ਹੋ ਰਹੀ ਆ, ਔਰ ਕਹਿ ਲਓ ਵੀ ਜਿਹੜੇ ਨਵੇਂ ਡਰਾਈਵਰ ਆ ਰਹੇ ਆ ਐਕਸਪੀਰੀਅੰਸ ਦੀ ਕਮੀ ਕਰਕੇ ਵੀ ਜਿਹੜਾ ਆ ਕੰਪਨੀਆਂ ਹਾਇਰ ਨਹੀਂ ਕਰਦੀਆਂ। ਸੋ ਰਮਨ ਜੀ ਮੈਂ ਇੱਥੇ ਪੁੱਛਣਾ ਚਾਹੁੰਦਾ ਵੀ ਆਪਾਂ ਦੇਖਦੇ ਹਾਂ ਵੀ ਆਲਰੇਡੀ ਡਰਾਈਵਰ ਹਾਇਰਿੰਗ ਪ੍ਰੈਕਟਿਸਿਸ ਬੈਡ ਨੇ। ਬਿਲਕੁਲ ਰਾਈਟ, ਬਿਲਕੁਲ ਡਰਾਈਵਰ ਸ਼ਾਰਟੇਜ ਚੱਲ ਰਹੀ ਆ। ਸੋ ਅਜਿਹੇ ਮੌਕੇ ਦੇ ਉੱਤੇ ਤਾਂ ਬੰਦਾ ਹੋਰ ਕਾਰਨਰਸ ਕੱਟ ਕਰਦਾ, ਸੋ ਇਹ ਓਵਰਆਲ ਇੰਡਸਟਰੀ ਦੇ ਲਈ ਤਾਂ ਬਹੁਤ ਬੈਡ ਇਫੈਕਟ ਰਹੂਗਾ। ਬਿਲਕੁਲ ਇਹ ਸਹੀ ਆ ਰਾਜਕਰਨ, ਕਿਉਂਕਿ ਡੈਫੀਨੇਟਲੀ ਜਦੋਂ ਥੋੜ੍ਹੀ ਜਿਹੀ ਕਹਿੰਦੇ ਹੁੰਦੇ ਆ ਕਿ ਸ਼ਾਰਟੇਜ ਹੋਵੇ ਅਤੇ ਫਿਰ ਕੱਟ ਕਾਰਨਰਸ ਹੋ ਜਾਂਦੇ ਆ। ਸਾਡੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਆ ਕਿ ਜਿਹੜਾ ਡਰਾਈਵਰ ਹਾਇਰਿੰਗ ਪ੍ਰੋਸੈਸ ਹੈਗਾ ਨਾ ਉਹ ਬਹੁਤ ਹੀ ਜ਼ਿਆਦਾ ਲੀਨੀਅੰਟ ਹੈਗਾ ਆ। ਸਾਡੀਆਂ ਕੰਪਨੀਆਂ ਦੇ ਵਿੱਚ ਬਹੁਤ ਲੀਨੀਅੰਸੀ ਵਰਤਦੇ ਆ, ਪੂਰਾ ਪ੍ਰੋਪਰ ਪ੍ਰੋਸੀਜਰ ਨਹੀਂ ਕੀਤਾ ਜਾਂਦਾ, ਪੂਰਾ ਪ੍ਰੋਪਰ ਹਾਇਰਿੰਗ ਪੈਕੇਜ ਜਿਹੜਾ ਆ ਨਹੀਂ ਕੀਤਾ ਜਾਂਦਾ, ਜਾਂ ਉਹਨਾਂ ਦੇ ਨਾਲ ਕੋਈ ਵੀ ਹਾਇਰ ਹੁੰਦਾ ਆ ਅਤੇ ਡਰਾਈਵਰ ਹਾਇਰਿੰਗ ਦੇ ਵੇਲੇ ਪੂਰਾ ਪ੍ਰੋਪਰ ਉਹਨੇ ਓਰੀਐਂਟੇਸ਼ਨ ਹੁੰਦੀ ਆ, ਪ੍ਰੋਪਰ ਉਹਨਾਂ ਨੂੰ ਸਾਰੀਆਂ ਜਿਹੜੀਆਂ ਕੰਪਨੀ ਪਾਲਿਸੀਜ਼ ਆ ਹਰ ਇੱਕ ਚੀਜ਼ ਆ ਸਮਝਾਈ ਜਾਂਦੀ, ਬਿਠਾਇਆ ਜਾਂਦਾ, ਦੱਸਿਆ ਜਾਂਦਾ। ਪਰ ਸਾਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਇਹ ਇੱਥੇ ਜਿਹੜੀਆਂ ਥੋੜ੍ਹੀਆਂ ਲੈਕ ਕਰ ਜਾਂਦੀਆਂ, ਥੋੜ੍ਹੀਆਂ ਜਿਹੀਆਂ ਪਿੱਛੇ ਰਹਿ ਜਾਂਦੀਆਂ। ਔਰ ਸੁਣਨ 'ਚ ਇਹ ਵੀ ਆਉਂਦਾ ਕਿ ਡਰਾਈਵਰਸ ਵੀ ਜਿਹੜੇ ਹੈਗੇ ਆ ਉਹ ਵੀ ਥੋੜ੍ਹਾ ਜਿਹਾ ਕਾਹਲੀ ਕਰਦੇ ਆ ਕਿ ਮੇਰਾ ਡੇ ਮਿਸ ਨਾ ਹੋਵੇ, ਮੇਰਾ ਜਾਂ ਜਲਦੀ ਤੋਂ ਜਲਦੀ ਮੈਨੂੰ ਜਿਹੜਾ ਆ ਉਹ ਲੋਡ ਮਿਲੇ ਜਾਂ ਲੋਡ 'ਤੇ ਮੈਂ ਤੁਰਾਂ। ਸੋ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਮੈਟਰ ਕਰਦੀਆਂ, ਪਰ ਖਾਸ ਕਰਕੇ ਇਹ ਜਿਹੜਾ ਕੰਮ ਹੈਗਾ ਇਹਦੇ ਵਿੱਚ ਡਰਾਈਵਰ ਹਾਇਰਿੰਗ ਜਿਹੜੀ ਆ ਉਹ ਕਾਫੀ ਜਿਹੜੀ ਆ ਲੀਨੀਅੰਸੀ ਬਹੁਤ ਜ਼ਿਆਦਾ ਆ ਆਪਣੇ ਵਿੱਚ, ਆਪਣੀ ਕੰਪਨੀ 'ਚ ਬਹੁਤ ਜ਼ਿਆਦਾ ਲੀਨੀਅੰਸੀ ਹੈ ਮਤਲਬ। ਜੀ ਬਿਲਕੁਲ। ਅਤੇ ਫਿਰ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਆਉਂਦੀਆਂ ਨੇ, ਐਕਸੀਡੈਂਟਸ ਵੀ ਹੁੰਦੇ ਨੇ ਅਤੇ ਓਵਰਆਲ ਫਿਰ ਦੋਨੋਂ ਹੀ ਪਾਸਿਓਂ ਜਿਹੜਾ ਉਹ ਪ੍ਰੋਬਲਮ ਆਉਂਦੀ ਹੈ, ਕੰਪਨੀ ਨੂੰ ਵੀ ਪ੍ਰੋਬਲਮ ਆਉਂਦੀ ਹੈ ਅਤੇ ਟਰੱਕ ਚਲਾਉਣ ਵਾਲੇ 90% ਕੰਪਨੀਆਂ ਇਸ ਵੇਲੇ ਆਡਿਟ ਦੇ ਵਿੱਚ ਫੇਲ ਹੁੰਦੀਆਂ ਅਤੇ ਉਹ ਡਰਾਈਵਰ ਫਾਈਲਸ ਕਰਕੇ ਫੇਲ ਹੁੰਦੀਆਂ ਆ, ਕਿਉਂਕਿ ਉਹਨਾਂ ਦੇ ਵਿੱਚ ਡਰਾਈਵਰ ਫਾਈਲਸ ਕੰਪਲੀਟ ਨਹੀਂ ਹੁੰਦੀਆਂ, ਬੈਕਗਰਾਊਂਡ ਚੈੱਕ ਨਹੀਂ ਹੁੰਦਾ, ਪੂਰੀ ਐਪਲੀਕੇਸ਼ਨ ਨਹੀਂ ਭਰੀ, ਡਰਾਈਵਰ ਪੁੱਲ ਨੋਟਿਸ ਨਹੀਂ ਹੈਗਾ। ਕਈ ਚੀਜ਼ਾਂ ਜਿਹੜੀਆਂ ਸਿੰਪਲ ਮਾਈਨਰ ਚੀਜ਼ਾਂ ਹੈਗੀਆਂ ਅਸੀਂ ਉਹਨਾਂ 'ਤੇ ਅਣਗਹਿਲੀ ਕਰ ਜਾਂਦੇ ਹਾਂ। ਸੋ ਉਹ ਚੀਜ਼ਾਂ ਜਿਹੜੀਆਂ ਉਹ ਬਹੁਤ ਮੈਟਰ ਕਰਦੀਆਂ ਲੌਂਗ ਰਨ ਦੇ ਵਿੱਚ, ਤੁਹਾਡੀ ਕੰਪਨੀ ਦੇ ਜਿਹੜਾ ਆਡਿਟ ਹੈਗਾ ਉਹਦੇ ਵਿੱਚ ਬਹੁਤ ਮੈਟਰ ਕਰਦੀਆਂ ਹੈ। ਜੀ ਬਿਲਕੁਲ। ਅਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਅਤੇ ਉਸ ਦੇ ਬਾਰੇ ਤੇ ਉਹ ਨੰਬਰ ਹੈਗਾ 408 272 5200 4082725200। ਇੱਕ ਆਫ ਦੀ ਏਅਰ ਕਾਲ ਆਈ ਸੀ ਵੀ ਉਹਨਾਂ ਦੀ ਗੱਡੀ ਨੂੰ ਲੈ ਕੇ ਵੀ ਕਈ ਦੀ ਕੋਈ ਚਿੱਠੀ ਜਿਹੜੀ ਉਹ ਆ ਜਾਂਦੀ ਆ ਜਾਂ ਗਲਤ ਮਲਤ ਚਿੱਠੀ ਆ ਜਾਂਦੀ ਆ। ਸੋ ਸਕੈਮ ਕਈ ਤਰੀਕੇ ਦੇ ਚੱਲਦੇ ਰਹਿੰਦੇ ਨੇ, ਉਹ ਤੋਂ ਬਚ ਕੇ ਰਹੋ। ਅਤੇ ਪਰ ਇੱਕ ਚੀਜ਼ ਹੋਰ ਮੈਂ ਇਸ ਦੇ ਦੌਰਾਨ ਦੱਸਣਾ ਵੀ ਕਹਿੰਦੇ ਵੀ $2-2.5 ਦੀ ਪੇਮੈਂਟ ਦੀ ਜਿਹੜੀ ਉਹ ਚਿੱਠੀ ਸੀਗੀ, ਕਈ ਦੀ ਟੋਲ ਦੀ ਆਉਂਦੀ ਆ, ਕਿਉਂਕਿ
ਕਿਉਂਕਿ ਅੱਜ ਕੱਲ੍ਹ ਟੋਲ ਦੇ ਉੱਤੇ ਕੋਈ ਨਹੀਂ ਬੈਠਾ ਹੋਇਆ, ਉਹ ਫੋਟੋ ਖਿੱਚਦੇ ਨੇ ਅਤੇ ਫਿਰ ਤੁਹਾਡੀ ਰਜਿਸਟ੍ਰੇਸ਼ਨ ਜਿੱਥੇ ਦਾ ਐਡਰੈਸ ਹੁੰਦਾ ਉੱਥੇ ਫਿਰ ਤੁਹਾਨੂੰ ਚਿੱਠੀ ਘੱਲਦੇ ਨੇ। ਬਿਲਕੁਲ ਉਹ ਲਿਖਿਆ ਇੱਦਾਂ ਹੀ ਹੁੰਦਾ ਵੀ ਟੋਲ ਵਾਇਲੇਸ਼ਨ, ਪਰ ਵਾਇਲੇਸ਼ਨ ਨਹੀਂ ਹੋਈ ਹੁੰਦੀ ਤੁਹਾਡੀ, ਉਹ ਐਕਚੁਅਲ ਦੇ ਵਿੱਚ ਤੁਹਾਨੂੰ ਫੀਸ ਹੀ ਹੁੰਦੀ ਆ। ਜੇ ਤੁਸੀਂ ਉਸ ਨੂੰ ਲੇਟ ਕਰੋਗੇ ਤਾਂ ਫਿਰ ਤੁਹਾਨੂੰ ਐਕਸਟਰਾ ਜਿਹੜੇ ਉਹ ਜੁਰਮਾਨਾ ਫਿਰ $25 ਉੱਤੇ ਫੀਸ ਲੱਗ ਜਾਂਦੀ ਹੈ, $1.5 ਉੱਤੇ $25 ਫੀਸ ਲੱਗ ਜਾਂਦੀ ਹੁੰਦੀ ਹੈ। ਸੋ ਉਹ ਜਿਹੜਾ ਜ਼ਰੂਰ ਜਿਹੜਾ ਤੁਸੀਂ ਧਿਆਨ ਦੇ ਨਾਲ ਜਿਹੜਾ ਉਹ ਰੱਖਿਓ, ਕਿਉਂਕਿ ਕੋਵਿਡ ਕਰਕੇ ਉਹਨਾਂ ਨੇ ਹਿਊਮਨ ਇੰਟਰੈਕਸ਼ਨ ਟੋਲ ਦੇ ਉੱਤੇ ਜਿਹੜੀ ਬੰਦ ਕੀਤੀ। ਅਤੇ ਰਮਨ ਜੀ ਇੱਦਾਂ ਲੱਗਦਾ ਵੀ ਉਹ ਜੋਬਾਂ ਤਾਂ ਫਿਰ ਪੱਕੀਆਂ ਹੀ ਗਈਆਂ ਹੁਣ? ਬਹੁਤ ਜੋਬਾਂ ਜਿਹੜੀਆਂ ਪੱਕੀਆਂ ਚਲੀਆਂ ਗਈਆਂ। ਮੈਂ ਕੱਲ੍ਹ ਨਿਊਜ਼ ਦੇਖ ਰਿਹਾ ਸੀਗਾ, ਪੜ੍ਹ ਰਿਹਾ ਸੀਗਾ, ਆਪਣੀ ਕੈਨੇਡਾ ਦੇ ਵਿੱਚ ਇੱਕ ਕੰਪਨੀ ਹੈਗੀ ਹੈ ਜਿਹੜੀ 100% ਸ਼ੋਜ਼ ਨੂੰ ਕੇਟਰ ਕਰਦੇ ਸੀਗੇ। ਸ਼ੋਜ਼ ਜਿਹੜੇ ਆਪਣੇ ਟਰੱਕ ਸ਼ੋਜ਼ ਹੁੰਦੇ ਸੀ, ਵੱਡੇ ਸ਼ੋਜ਼ ਹੁੰਦੇ ਆ, ਉਹਨਾਂ ਨੂੰ ਕੇਟਰ ਕਰਦੇ ਸੀਗੇ, ਅਤੇ ਉਹ ਕੰਪਨੀ ਇਸ ਵੇਲੇ 100% ਜਿਹੜੀ ਆ ਉਹ ਆਊਟ ਆਫ ਬਿਜ਼ਨਸ ਚਲੀ ਗਈ ਹੈ। ਉਹਨਾਂ ਦੇ 150 ਟਰੱਕ ਸੀਗੇ ਅਤੇ ਬੱਸਾਂ ਸੀਗੀਆਂ, ਬੜਾ ਕੁਛ ਸੀਗਾ, ਪਰ ਉਹ ਟੋਟਲੀ ਜਿਹੜੀ ਆ ਕੰਪਨੀ ਜਿਹੜੀ ਆ ਕਿ ਜਿਹੜੀ ਸਿਰਫ ਸ਼ੋਜ਼ ਨੂੰ ਕੇਟਰ ਕਰਦੀ ਸੀ ਰਾਜਕਿਰਨ, ਉਹ ਕੰਪਨੀ ਆਊਟ ਆਫ ਬਿਜ਼ਨਸ ਚਲੀ ਗਈ। 150 ਟਰੱਕ ਉਹਨਾਂ ਦਾ ਟੋਟਲੀ ਖੜਾ, 100% ਉਹ ਆਊਟ ਆਫ ਬਿਜ਼ਨਸ ਹੈ, ਕਿਉਂਕਿ ਸਾਰੇ ਬੈਨ ਆ ਸ਼ੋਜ਼, ਹੈ ਨਾ, ਅਤੇ ਉਹ ਕਰ ਹੀ ਨਹੀਂ ਸਕਦੇ। ਹੁਣ ਇੱਦਾਂ ਦੀਆਂ ਬਹੁਤ ਸਾਰੀਆਂ ਐਸੀਆਂ ਜੋਬਾਂ ਹੈਗੀਆਂ, ਇੱਦਾਂ ਦੇ ਬਹੁਤ ਸਾਰੇ ਐਸੇ ਬਿਜ਼ਨਸ ਹੈਗੇ ਆ ਜਿਹੜੇ ਕਿ ਬਿਲਕੁਲ ਐਲੀਮੀਨੇਟ ਹੀ ਹੋ ਗਏ ਆ ਇਸ ਕੋਵਿਡ ਦੇ ਵਿੱਚ। ਮਤਲਬ ਕਿ ਮੈਨੂੰ ਲੱਗਦਾ ਕਿ ਆਪਾਂ ਸੀਗੇ, ਆਈ ਥਿੰਕ ਇੱਕ ਹਿਊਮਨ ਫਿਤਰਤ ਜੀ ਵੀ ਬੜੀ ਆ ਵੀ ਆਪਾਂ ਸਬਕ ਨਹੀਂ ਸਿੱਖਦੇ ਜਲਦੀ ਕਿਤੇ। ਆਪਾਂ ਕਹਿੰਦੇ ਵੀ ਚੱਲ ਕੋਈ ਨਹੀਂ, ਜਦੋਂ ਸਿਰ ਤੇ ਪਊਗੀ ਉਦੋਂ ਆਪਾਂ ਦੇਖੀ ਜਾਊਗੀ। ਸੋ ਉਹੀ ਸਿਚੁਏਸ਼ਨ ਬਹੁਤ ਸਾਰੇ ਮੁਲਕਾਂ ਦੇ ਨਾਲ ਜਿਹੜੀ ਉਹ ਵਾਪਰ ਰਹੀ। ਆਪਣੇ ਨਾਲ ਕੁਝ ਕਾਲਰ ਵੀ ਜਿਹੜੇ ਆਪਾਂ ਉਹਨਾਂ ਦੀਆਂ ਕਾਲਸ ਵੀ ਲੈਂਦੇ ਹਾਂ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਮਨ ਜੀ ਮੇਰਾ ਕੁਐਸਚਨ ਹੈ ਵੀ ਜਿਹੜੇ ਨਵੇਂ ਰੂਲ ਸ਼ੁਰੂ ਹੋਏ ਆ 8 ਘੰਟੇ ਤੇ 2 ਘੰਟੇ ਆਪਾਂ ਡਿਵਾਈਡ ਕਰਦੇ ਆ ਸਲੀਪ ਨੂੰ। ਹਾਂਜੀ, ਅਸੀਂ ਹੁਣ ਇੱਕ ਦਿਨ ਪੂਰੀ ਆਪਣੀ ਸ਼ਿਫਟ ਚਲਾ ਲਈ ਆ, ਰਾਈਟ, ਅਸੀਂ 8 ਘੰਟੇ ਸੁੱਤੇ ਆ, ਅਗਲੇ ਦਿਨ ਅਸੀਂ ਕਿੰਨਾ ਚਲਾ ਕੇ ਫਿਰ 2 ਘੰਟੇ ਸਲੀਪ ਪਾ ਸਕਦੇ ਹਾਂ? ਭਾਜੀ 8 ਘੰਟੇ ਦੀ 7-3 ਦੀ ਜਿਹੜੀ ਆ ਸਪਲਿਟ ਹੋਈ ਆ, 7-3 ਦੀ ਸਪਲਿਟ ਜਿਹੜੀ ਨਵੀਂ ਆ। ਜੇ ਤੁਸੀਂ ਅੱਜ ਆਪਣੇ ਪੂਰੇ 11 ਘੰਟੇ ਡਰਾਈਵ ਕਰ ਲਈ ਆ ਅਤੇ ਤੁਹਾਨੂੰ ਫਿਰ 10 ਘੰਟੇ ਪੂਰੇ ਸੌਣਾ ਪੈਣਾ ਆ, ਤੁਹਾਨੂੰ ਉਹ ਸਪਲਿਟ ਨਹੀਂ ਕਰ ਸਕਦੇ ਤੁਸੀਂ। ਜੇ ਤੁਸੀਂ 11 ਘੰਟੇ ਤੋਂ ਘੱਟ ਡਰਾਈਵ ਕੀਤੀ ਆ, ਮੰਨ ਲਓ ਤੁਸੀਂ 9 ਘੰਟੇ ਡਰਾਈਵ ਕੀਤੀ ਆ, ਅਤੇ ਤੁਸੀਂ 7 ਘੰਟੇ ਸਲੀਪ ਕਰਨ ਤੋਂ ਬਾਅਦ 2 ਘੰਟੇ ਡਰਾਈਵ ਕਰ ਸਕਦੇ ਹੋ। ਆਪਣੇ 11 ਘੰਟੇ ਪੂਰੇ ਕਰਕੇ ਫਿਰ 3 ਘੰਟੇ ਦੀ ਸਲੀਪ ਜਾਂ ਆਫ ਡਿਊਟੀ ਫਿਰ ਪਾ ਸਕਦੇ ਆ। ਸੋ ਜੇ ਤੁਸੀਂ ਅੱਜ ਪੂਰੀ 11 ਘੰਟੇ ਦੀ ਸਲੀਪ ਆਪਣੀ ਡਰਾਈਵ ਕਰ ਲਈ ਆ, ਫਿਰ ਤੁਸੀਂ ਸਪਲਿਟ ਨਹੀਂ ਕਰ ਸਕਦੇ ਸ਼ਿਫਟ ਨੂੰ, ਫਿਰ ਤੁਹਾਨੂੰ 10 ਘੰਟੇ ਪੂਰਾ ਸੌਣਾ ਪਊਗਾ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਭਾਜੀ, ਇੱਕ ਥੋੜ੍ਹੀ ਕਨਫਿਊਜ਼ਨ ਇਹ ਹੈਗੀ ਵੀ ਜਿੱਦਾਂ ਅਸੀਂ ਇਫਤਾ ਸਬਮਿਟ ਕਰਦੇ ਆ, ਉਹਨਾਂ ਨੂੰ ਮਾਈਲਸ ਤੇ ਫਿਊਲ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਭੇਜਦੇ ਆ ਜੀ। ਜਿਹੜਾ ਡੈਫ ਹੈਗਾ ਆ, ਇਟਸ ਕੰਸੀਡਰ ਐਜ਼ ਅ ਫਿਊਲ, ਵੀ ਕੈਨ ਪੁੱਟ ਇਟ ਟੁਗੇਦਰ ਵੀ ਪੂਰੀਆਂ ਗੈਲਨਸ, ਔਰ ਇਹ ਸੈਪਰੇਟਲੀ ਆ ਇਹ ਜਿਹੜਾ ਡੀਜ਼ਲ ਤੋਂ ਹੈਗਾ? ਇਹ ਬੜਾ ਡੈਫ ਸੈਪਰੇਟ ਹੈਗਾ ਜੀ, ਇਹ ਫਿਊਲ ਦੇ ਵਿੱਚ ਇਨਕਲੂਡਡ ਨਹੀਂ ਹੈਗਾ। ਸੋ ਜਿਹੜਾ ਹੈਗਾ ਉਹ ਫਿਊਲ ਦੇ ਵਿੱਚ, ਜੇ ਤੁਸੀਂ ਉਹਦੀ ਸਾਈਟ 'ਤੇ ਤੁਸੀਂ ਜਿੱਥੇ ਇਫਟਾ ਭਰਦੇ ਆ, ਜੇ ਗਵਰਨਮੈਂਟ ਸਾਈਟ 'ਤੇ ਜਿੱਥੇ ਇਫਟਾ ਭਰਿਆ ਜਾਂਦਾ ਆ, ਬੋਰਡ ਆਫ ਇਕੁਲਾਈਜੇਸ਼ਨ ਦੀ ਸਾਈਟ ਹੈਗੀ ਆ, ਉੱਥੇ ਜਿੱਥੇ ਇਫਟਾ ਭਰਿਆ ਜਾਂਦਾ ਹੈ, ਜੇ ਉੱਥੇ ਤੁਸੀਂ ਦੇਖੋ ਉੱਥੇ ਡੈਫ ਦੀ ਕੋਈ ਕਾਲਮ ਨਹੀਂ ਹੁੰਦਾ। ਸੋ ਇਸ ਕਰਕੇ ਡੈਫ ਨੂੰ ਇਨਕਲੂਡ ਨਹੀਂ ਕੀਤਾ ਜਾਂਦਾ। ਸੋ ਜਿਹੜਾ ਫਿਊਲ ਹੈਗਾ ਆ, ਜਿਹੜਾ ਟੈਕਸਿਸ ਹੈਗੇ ਆ, ਉਹ ਫਿਊਲ 'ਤੇ ਪੇ ਹੁੰਦੇ ਆ। ਸੋ ਡੈਫ ਜਿਹੜਾ ਹੈਗਾ ਉਹ 'ਚ ਕੈਲਕੂਲੇਟ ਨਹੀਂ ਹੁੰਦਾ। ਬਟ ਅਗੇਨ ਮੈਂ ਜਿਹੜੀ ਇਹ ਜਿੰਨੀ ਕੁ ਇਨਫੋਰਮੇਸ਼ਨ ਮੈਨੂੰ ਪਤਾ ਸੀਗਾ ਉਹਦੇ ਬਾਰੇ 'ਚ ਮੈਂ ਦੱਸ ਰਿਹਾ। ਜੇ ਕੋਈ ਰੀਸੈਂਟਲੀ ਚੇਂਜ ਹੋਈ ਹੋਵੇ ਤਾਂ ਉਹਦੇ ਬਾਰੇ 'ਚ ਨਹੀਂ ਪਤਾ ਹੈਗਾ, ਪਰ ਪਤਾ ਕਰਕੇ ਦੱਸ ਸਕਦੇ। ਪਰ ਡੈਫੀਨੇਟਲੀ ਮੈਨੂੰ ਪਤਾ ਹੈ, ਕਿਉਂਕਿ ਮੈਂ ਜਿਹੜੀ ਵੈਬਸਾਈਟ ਹੈਗੀ ਆ ਉੱਤੇ ਮੈਂ ਵਿਜ਼ਿਟ ਕੀਤਾ ਉਹਨਾਂ ਦੀ, ਅਤੇ ਜਿੱਥੇ ਇਫਟਾ ਭਰਦੇ ਹੈਗੇ, ਸੋ ਡੈਫ ਦਾ ਕਾਲਮ ਨਹੀਂ ਹੈਗਾ ਵਿੱਚ। ਥੈਂਕ ਯੂ ਵੀਰ ਜੀ, ਕਾਲ ਥੈਂਕ ਯੂ ਜੀ। ਜੀ ਸੋ ਬਿਲਕੁਲ, ਚਾਹੇ ਛੋਟਾ ਜਿਹਾ ਸਵਾਲ ਆ ਅਤੇ ਚਾਹੇ ਕੋਈ ਕੰਪਲੀਕੇਟਡ ਸਵਾਲ ਆ, ਸੋ ਜ਼ਰੂਰ ਪੁੱਛਣਾ ਚਾਹੀਦਾ, ਕਿਉਂਕਿ ਇਹ ਕਈ ਵਾਰੀ ਕੀ ਹੁੰਦਾ ਵੀ ਜਿਹੜਾ ਮਨ 'ਚ ਤੁਹਾਡੇ ਸਵਾਲ ਉਹ ਕਈਆਂ ਬਹੁਤ ਜ਼ਿਆਦਾ ਹੋਰ ਲੋਕਾਂ ਦੇ ਮਨ ਦੇ ਵਿੱਚ ਵੀ ਹੁੰਦਾ ਆ। ਸੋ ਉਹਦੇ ਨਾਲ ਕਾਫੀਆਂ ਦਾ ਜਿਹੜੀ ਉਹ ਕਲੈਰਿਟੀ ਇਸ ਨਾਲ ਮਿਲ ਜਾਂਦੀ। ਨਹੀਂ, ਬਿਲਕੁਲ। ਇਫਟਾ ਦਾ ਜਿਹੜਾ ਹੈ ਨਾ ਰਾਜਕਿਰਨ, ਇਫਟਾ ਦੇ ਬਾਰੇ ਦੇ ਵਿੱਚ ਨਾ ਇੱਕ ਮਿਥ ਹੈਗੀ ਆ ਕਿ ਇਫਟਾ ਦੇ ਵਿੱਚ ਟੈਕਸ ਭਰਨਾ ਹੀ ਭਰਨਾ ਹੈ। ਓਕੇ, ਇਹ ਨਾ ਇੱਕ ਹਰ ਇੱਕ ਦੇ ਦਿਮਾਗ ਦੇ ਵਿੱਚ ਹੈ ਕਿ ਇਫਟਾ ਜਿਹੜਾ ਹੈ ਨਾ, ਇਫਟਾ ਦੇ ਵਿੱਚ ਅਸੀਂ ਟੈਕਸ ਦੇਣਾ ਹੀ ਦੇਣਾ ਹੈ, ਚਾਹੇ ਜੋ ਮਰਜ਼ੀ। ਇਹ ਗਲਤ ਆ, ਇਹ ਸਹੀ ਨਹੀਂ ਗਾ। ਜੇ ਤੁਸੀਂ ਇਫਟਾ ਸਹੀ ਤਰੀਕੇ ਨਾਲ ਭਰਦੇ ਆ, ਸਹੀ ਤਰੀਕੇ ਨਾਲ ਤੁਸੀਂ ਮੈਨੇਜ ਕਰਦੇ ਆ ਇਫਟਾ ਦੇ ਵਿੱਚ, ਤੇ ਤੁਹਾਨੂੰ ਇਫਟਾ ਦੇ ਵਿੱਚ ਟੈਕਸ ਜਿਹੜਾ ਉਹ ਮੁੜ ਵੀ ਸਕਦਾ ਹੈ, ਇਹ ਰਿਟਰਨ ਵੀ ਆਉਂਦਾ ਹੈ, ਚਾਹੇ $10 ਹੀ ਆਵੇ, ਪਰ ਰਿਟਰਨ ਵੀ ਆ ਸਕਦਾ ਆ। ਪਰ ਉਹਦਾ ਮਤਲਬ ਇਹ ਆ ਕਿ ਤੁਸੀਂ ਕਿਹੜੀ ਸਟੇਟ 'ਚੋਂ ਕਿੰਨਾ ਫਿਊਲ ਪਵਾਉਂਦੇ ਆ ਅਤੇ ਕਿਹੜੀ ਸਟੇਟ 'ਚ ਕਿੰਨੇ ਮਾਈਲ ਚੱਲਦੇ ਆ,
ਉਹਦੇ ਸਾਰੇ ਤੇ ਡਿਪੈਂਡ ਕਰਦਾ ਆ। ਸੋ ਇਹ ਜ਼ਰੂਰੀ ਨਹੀਂਗਾ ਕਿ ਇਫਟਾ ਦੇ ਵਿੱਚ ਤੁਹਾਨੂੰ ਟੈਕਸ ਦੇਣਾ ਹੀ ਪਵੇ। ਇਹ ਅਸੀਂ ਕਲਾਸਿਸ ਮੈਂ ਲਈਆਂ ਸੀਗੀਆਂ, ਕਲਾਸਿਸ ਲੈ ਕੇ ਅਸੀਂ ਮੁੜ ਕੇ ਜਦੋਂ ਟੈਕਸ ਫਾਈਲ ਕੀਤਾ ਸੀਗਾ, ਟੈਕਸ ਫਾਈਲ ਮੈਂ ਖੁਦ ਆਪਣਾ ਕਰਨ ਲੱਗ ਗਿਆ ਸੀਗਾ। ਜਦੋਂ ਮੈਂ ਆਪਣਾ ਟੈਕਸ ਫਾਈਲ ਆਪ ਕਰਦਾ ਸੀਗਾ ਤੇ ਮੈਨੂੰ ਇਹ ਹੁੰਦਾ ਸੀਗਾ ਵੀ ਕਿਸੇ ਮਹੀਨੇ ਮੇਰੇ ਕੋਲ $50 ਲੈਂਦੇ ਸੀਗੇ ਤੇ ਕਿਸੇ ਮਹੀਨੇ ਮੈਨੂੰ $10 ਵਾਪਸ ਆਉਂਦੇ ਸੀਗੇ। ਸੋ ਇਫਟਾ ਜਿਹੜਾ ਆ ਇਹ ਇੱਕ ਦਿਮਾਗ ਦੇ ਵਿੱਚ ਇੱਕ ਗੱਲ ਬਣੀ ਆ ਕਿ $100, $150, $200 ਇੱਕ ਟਰੱਕ ਦਾ ਦੇਣਾ ਹੀ ਦੇਣਾ ਹੈ ਕੁਆਟਰ ਦਾ, ਨੋ ਮੈਟਰ ਵਾਟ। ਜੀ ਜੀ ਬਿਲਕੁਲ। ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਚਰਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਜਿਹੜਾ ਹੁਣੇ ਡੈਫ ਬਾਰੇ ਪੁੱਛਦੇ ਸੀ ਨਾ ਜੀ ਜੀ, ਉਹ ਟੈਕਸ ਦੇ ਵਿੱਚ ਰਿਬੇਟ ਲੈ ਸਕਦੇ ਡੈਫ ਦੀ ਸਾਰੇ ਸਾਲ ਬਾਅਦ ਆਪਣੇ ਜਿੰਨਾ ਡੈਫ ਭਰਦੇ ਆ? ਹਾਂਜੀ, ਉਹ ਤਾਂ ਐਕਸਪੈਂਸ ਦੇ ਵਿੱਚ ਆਉਣਾ ਹੀ ਆਉਣਾ ਆ, ਉਹ ਤਾਂ ਡੈਫੀਨੇਟਲੀ ਐਕਸਪੈਂਸ ਦੇ ਵਿੱਚ ਲੈ ਸਕਦੇ ਆ। ਫਿਊਲ ਦੇ ਨਾਲ ਆਪਾਂ 35% ਫਿਊਲ ਲੈ ਸਕਦੇ ਆ ਤੇ ਉਹ ਡੈਫ ਲੈ ਸਕਦੇ ਆ। ਜੀ 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 ਜੀ, ਹਾਂ ਓਕੇ ਭਾਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਸੋ ਬਿਲਕੁਲ। ਸੋ ਕਈਆਂ ਨੇ ਆਪਣੇ ਫੇਸਬੁੱਕ ਦੇ ਉੱਤੇ ਵੀ ਲਿਖਿਆ ਵੀ ਨੋ ਡਫ ਐਂਡ ਰੀਫਰ ਫਿਊਲ ਇਨਕਲੂਡਡ ਇਨ ਇਫਟਾ। ਸੋ ਰੀਫਰ ਦਾ ਵੀ ਜਿਹੜਾ ਰੀਫਰ ਦਾ ਫਿਊਲ ਵੀ ਇਨਕਲੂਡ ਨਹੀਂ ਹੁੰਦਾ ਕਿਉਂਕਿ ਜਿਹੜੀ ਡਿਫਰੈਂਟ ਹੁੰਦਾ ਹੈ ਸਾਰਾ ਇਹ ਨਾ। ਅਤੇ ਜਦੋਂ ਤੁਸੀਂ ਉੱਥੇ ਐਕਚੁਅਲ ਦੇ ਵਿੱਚ ਮੈਂ ਇਨਸਿਸਟ ਕਰੂੰਗਾ ਕਿ ਜਿਹੜੇ ਵੀ ਤੁਸੀਂ ਇੰਨੀ ਕੁ ਥੋੜ੍ਹੀ ਜਿਹੀ ਸਮਝ ਰੱਖਦੇ ਹੈਗੇ ਆ ਅਤੇ ਇਫਟਾ ਜਿਹੜਾ ਹੈਗਾ ਆ ਉਹਨੂੰ ਟਰਾਈ ਕਰੋ ਕਿ ਆਪਣੀਆਂ ਮਾਈਲਸ ਜਿਹੜੇ ਆ ਉਹ ਸਹੀ ਕੈਲਕੂਲੇਟ ਕਰੋ, ਮਾਈਲਸ ਜਿਹੜੇ ਸਹੀ ਬਣਾਓ ਕਿ ਕਿਹੜੀ ਸਟੇਟ ਦੇ ਵਿੱਚ ਕਿੰਨੇ ਮਾਈਲਸ ਚਲਾਏ ਆ, ਕਿੰਨੇ ਤੁਸੀਂ ਉਹਦੇ ਵਿੱਚ ਉਸ ਸਟੇਟ ਦੇ ਵਿੱਚ ਤੁਸੀਂ ਕਿੰਨੇ ਗੈਲਨ ਭਰਵਾਏ ਆ। ਸੋ ਜੇ ਤੁਸੀਂ ਗਵਰਨਮੈਂਟ ਦੀ ਸਾਈਟ 'ਤੇ ਜਾ ਕੇ ਇਫਟਾ ਫਾਈਲਿੰਗ ਕਰਦੇ ਆ ਨਾ ਅਤੇ ਰਾਜਕਰਨ ਨੂੰ ਤੁਹਾਨੂੰ ਇੱਕ ਸਟੇਟ ਦਾ ਜਦੋਂ ਤੁਸੀਂ ਇਫਟਾ ਵਿੱਚ ਨੰਬਰਸ ਭਰਦੇ ਆ ਕਿ ਕਿੰਨੇ ਮੀਲ ਚਲਾਏ ਅਤੇ ਕਿੰਨੇ ਗੈਲਨ ਪਾਏ, ਤੁਹਾਨੂੰ ਈਚ ਸਟੇਟ ਦੱਸ ਦਿੰਦੀ ਹੈ ਕਿ ਤੁਹਾਨੂੰ ਕਿੱਥੋਂ ਟੈਕਸ ਮੁੜ ਰਿਹਾ, ਕਿੱਥੇ ਤੁਹਾਨੂੰ ਫਿਊਲ ਪਾਉਣਾ ਜਿਹੜਾ ਉਹ ਬੈਟਰ ਹੈਗਾ, ਤੁਹਾਡੇ ਲਈ ਫਾਇਦੇਮੰਦ ਹੈਗਾ। ਕਈ ਵਾਰੀ ਸਸਤਾ ਫਿਊਲ ਦੇ ਚੱਕਰ ਦੇ ਵਿੱਚ ਆਪਾਂ ਕਈ ਸਟੇਟਾਂ 'ਚ ਸਸਤਾ ਫਿਊਲ ਪਵਾ ਲੈਂਦੇ ਆ, ਪਰ ਉਹਨਾਂ ਸਟੇਟਾਂ ਦੇ ਵਿੱਚ ਜਿਹੜਾ ਟੈਕਸ ਹੈਗਾ ਉਹ ਰਿਟਰਨ ਨਹੀਂ ਆਉਂਦਾ, ਟੈਕਸ ਨਹੀਂ ਮੁੜਦਾ। ਉਹ ਤੁਹਾਨੂੰ ਮਾਈਲ ਦੇ ਚਾਰਜ ਕਰਦੇ ਲੇਕਿਨ ਟੈਕਸ ਨਹੀਂ ਦਿੰਦੇ, ਵਾਪਸ ਨਹੀਂ ਮੋੜਦੇ। ਸੋ ਤੁਹਾਨੂੰ ਉਹ ਪਤਾ ਲੱਗਦਾ ਆ ਜਦੋਂ ਤੁਸੀਂ ਇਫਟਾ ਭਰਦੇ ਆ ਕਿ ਕਿਹੜੀਆਂ ਸਟੇਟਾਂ ਦੇ ਵਿੱਚ ਫਿਊਲ ਪਾਉਣਾ ਜਿਹੜਾ ਉਹ ਚੰਗਾ ਹੈਗਾ, ਕਿਹੜੀਆਂ ਸਟੇਟਾਂ ਦੇ ਵਿੱਚ ਫਿਊਲ ਪਾਉਣਾ। ਕਈ ਸਟੇਟਾਂ ਦੇ ਵਿੱਚ ਤੁਸੀਂ ਐਕਚੁਅਲੀ ਫਿਊਲ ਸਸਤਾ ਪਵਾ ਕੇ ਤੇ ਇਫਟੇ ਦੇ ਵਿੱਚ ਟੈਕਸ ਜ਼ਿਆਦਾ ਦੇ ਦਿੰਦੇ ਆ। ਸੋ ਐਕਚੁਅਲ ਦੇ ਵਿੱਚ ਤੁਸੀਂ ਓਵਰਆਲ ਤੁਸੀਂ ਲੂਜ਼ ਕਰਦੇ ਆ। ਉਹ ਲੱਗਦਾ ਹੁੰਦਾ ਕਿ ਮੈਂ ਫਿਊਲ ਸਸਤਾ ਪਵਾਇਆ, ਪਰ ਉਹਨਾਂ ਨੇ ਤਾਂ ਹੀ ਉਹ ਫਿਊਲ ਸਸਤਾ ਰੱਖਿਆ। ਉਹਨਾਂ ਦੇ ਬਾਅਦ ਟੈਕਸ ਜਿਹੜਾ ਉਹ ਲੈਣਾ ਹੁੰਦਾ ਨਾ, ਉਹਨਾਂ ਨੇ ਵੀ ਬਿਲਕੁਲ ਸਟ੍ਰੈਟਜੀਜ਼ ਬਣਾਈਆਂ। ਜਿੱਦਾਂ ਤੁਸੀਂ ਕਿਹਾ ਕਹਿੰਦੇ 100-150 ਤੁਸੀਂ ਦਿੰਦੇ ਸੀ ਤੇ ਥੱਲੇ ਲੋਕੀ ਕਰ ਰਹੇ ਆ ਕਹਿੰਦੇ ਅਸੀਂ ਤੇ 400-500 ਦੇਈ ਜਾਂਦੇ ਆ। ਸੋ ਨਹੀਂ, ਇਹ ਗਲਤ ਆ ਕਿਉਂਕਿ ਨਹੀਂ ਦੇਖੋ ਇੱਕ ਹੋਰ ਵੀ ਗੱਲ ਆ ਜਿਹੜਾ ਇਫਟਾ ਆ ਨਾ, ਇਫਟਾ ਦਾ ਦੇਖੋ ਜੇ ਤੁਸੀਂ ਹਾਈਵੇ 40 ਲੈ ਕੇ ਗਏ ਆ ਅਤੇ ਤੁਸੀਂ ਹਾਈਵੇ 40 'ਤੇ ਟੈਕਸ ਭਰਨਾ ਤੁਹਾਡਾ ਬਣਦਾ ਆ ਕਿ ਤੁਸੀਂ ਹਾਈਵੇ 40 ਨੂੰ ਯੂਜ਼ ਕੀਤਾ ਆ, ਹਾਈਵੇ 40 ਤੋਂ ਤੁਸੀਂ ਤੇਲ ਪਵਾਇਆ। ਹੁਣ ਇਫਟਾ ਤੁਸੀਂ ਭਰਤਾ ਯੂਜ਼ ਕੀਤਾ ਹਾਈਵੇ 40, ਇਫਟਾ ਭਰਿਆ ਗਿਆ ਹਾਈਵੇ 10 ਤੇ ਉਹ ਜਿਹੜੇ ਮਾਈਲਸ ਆ ਉਹ ਹਾਈਵੇ 10 ਨੂੰ ਚਲੇ ਜਾਣੇ ਆ, ਉਹਦਾ ਜਿਹੜਾ ਟੈਕਸ ਹੈ ਉਹ ਹਾਈਵੇ 10 ਨੂੰ ਚਲੇ ਜਾਣਾ। ਸੋ ਇਹ ਵੀ ਜਿਹੜੀ ਟੈਕਸ ਵੰਡਿਆ ਜਾਂਦਾ ਨਾ ਹਾਈਵੇਜ਼ ਨੂੰ, ਉਹ ਵੀ ਸਾਰਾ ਗੜਬੜਾ ਜਾਂਦਾ ਜਦੋਂ ਅਸੀਂ ਇਫਟਾ ਗਲਤ ਭਰਦੇ ਹਾਂ, ਜਦੋਂ ਅਸੀਂ ਇਫਟੇ ਦੇ ਉੱਤੇ ਮਾਈਲਸ ਗਲਤ ਭਰਦੇ ਹਾਂ ਜਾਂ ਅਸੀਂ ਫਰੀਵੇ ਗਲਤ ਭਰਦੇ ਹਾਂ। ਕਿਉਂਕਿ ਜਦੋਂ ਇੱਥੋਂ ਤੁਸੀਂ ਕੈਲੀਫੋਰਨੀਆ ਤੋਂ ਫਲੋਰੀਡਾ ਨੂੰ ਜਾਣਾ ਆ ਅਤੇ ਤੁਸੀਂ ਹਾਈਵੇ 40 ਲੈ ਕੇ ਵੀ ਜਾ ਸਕਦੇ ਆ, ਤੁਸੀਂ ਹਾਈਵੇ 10 ਲੈ ਕੇ ਵੀ ਜਾ ਸਕਦੇ ਆ, ਤੁਸੀਂ 20 ਵੀ ਯੂਜ਼ ਕਰ ਸਕਦੇ ਆ, ਤੁਸੀਂ ਹਾਈਵੇ 40 ਆਲ ਦਾ ਵੇ ਮੈਂਫਿਸ ਜਾ ਕੇ ਤੁਸੀਂ ਥੱਲੇ ਉਤਰ ਸਕਦੇ। ਸੋ ਡਿਫਰੈਂਟ ਵੇਜ਼ ਹੈਗੇ ਆ ਉਹਨੂੰ ਜਾਣ ਦੇ। ਪਰ ਜਦੋਂ ਫਲੋਰੀਡਾ ਦਾ ਤੁਸੀਂ ਭਰਨਾ ਆ, ਇਫਟਾ ਭਰਨਾ ਆ, ਅਤੇ ਜਿਹੜੇ ਤੁਹਾਡੇ ਇਫਟਾ ਭਰਨ ਵਾਲੇ ਕਿਉਂਕਿ ਤੁਸੀਂ ਉਹਨਾਂ ਨੂੰ ਪੂਰੇ ਮਾਈਲਸ ਨਹੀਂ ਦਿੱਤੇ, ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿਹੜਾ ਰਾਊਟ ਲਿਆ, ਅਤੇ ਉਹਨਾਂ ਨੇ ਜਦੋਂ ਗੂਗਲ 'ਚ ਜਾਂ ਜਿਹੜਾ ਵੀ ਉਹ ਆਪਣਾ ਸਾਫਟਵੇਅਰ ਯੂਜ਼ ਕਰਦੇ ਆ ਉਹਨਾਂ ਨੇ ਪਾਇਆ ਕਿ ਫ੍ਰਿਜ਼ਨੋ ਤੋਂ ਗਿਆ ਫਲੋਰੀਡਾ, ਅਤੇ ਜਿਹੜਾ ਵੀ ਮਾਈਲ ਉਹਨਾਂ ਨੂੰ ਸ਼ੋਅ ਕਰਤਾ ਉਹਨਾਂ ਨੇ ਉਹ ਭਰ ਦਿੰਦੇ ਆ। ਸੋ ਉਹ ਤੁਹਾਨੂੰ ਐਕਚੁਅਲੀ ਗੜਬੜ ਵੀ ਹੋ ਸਕਦੀ ਹੈ ਕਿ ਜੇ ਆਡਿਟ ਕੱਲ੍ਹ ਨੂੰ ਆ ਜਾਵੇ, ਤੁਸੀਂ ਰਾਊਟ 10 ਯੂਜ਼ ਕੀਤਾ ਹੈ, ਤੁਹਾਡਾ 40 ਭਰਿਆ ਹੈ, ਤੁਹਾਡੀਆਂ ਫਿਊਲ ਰਸੀਟਸ ਜਿਹੜੀਆਂ ਉਹ ਮੈਚ ਨਹੀਂ ਕਰ ਰਹੀਆਂ। ਸੋ ਇਟ ਕੈਨ ਗੈਟ ਅ ਪ੍ਰੋਬਲਮ, ਬਹੁਤ ਵੱਡੀ ਪ੍ਰੋਬਲਮ ਤੁਹਾਨੂੰ ਸ਼ੁਰੂ ਹੋ ਸਕਦੀ ਹੈ ਉਹਦੇ ਲਈ। ਸੋ ਜਿਹੜਾ ਇਫਟਾ ਹੈਗਾ ਇਹਨੂੰ ਬੜਾ ਸਿੰਸੀਅਰਲੀ ਲਿਆ ਕਰੋ, ਅਤੇ ਇਫਟੇ ਦੇ ਵਿੱਚ $400 ਜੇ ਤੁਸੀਂ ਭਰਦੇ ਆ ਤਾਂ ਫਿਰ ਡੈਫੀਨੇਟਲੀ ਤੁਹਾਨੂੰ ਦੇਖਣ ਦੀ ਲੋੜ ਆ। ਤੁਸੀਂ ਇਹ ਆ ਵੀ ਫਿਰ ਉਹ ਹੋ ਜਾਂਦਾ ਨਾ ਬੰਦੇ ਨੂੰ ਇਹ ਇੱਕ ਆਪਾਂ ਜਿੱਦਾਂ ਤੁੱਕਾ ਜਿਹਾ ਲਾ ਲੈਂਦੇ ਵੀ ਚੱਲ ਕੋਈ ਗੱਲ ਨਹੀਂ 3 ਮਹੀਨਿਆਂ ਬਾਅਦ ਜੇ 200-300 ਦੇ ਵੀ ਦਿੱਤਾ ਤਾਂ ਕੋਈ ਡਰ ਨਹੀਂ ਗਾ ਜੀ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ ਜੀ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਕੁਐਸਚਨ ਹੈ ਕਿ ਮੈਨੂੰ ਈਮੇਲਾਂ ਆਉਂਦੀਆਂ, ਮੈਂ ਕੋਈ USDOD ਦਾ 2 ਸਾਲ ਪਹਿਲਾਂ ਮੈਂ ਲਿਆ ਸੀਗਾ ਜੀ, ਬੈਨੀਅਲ ਅਪਡੇਟ ਦੀਆਂ ਈਮੇਲਾਂ ਆਉਂਦੀਆਂ ਨਾ ਮੈਨੂੰ, ਤੇ ਉਹਦੇ ਵਿੱਚ ਤੁਹਾਨੂੰ USDOD ਅਪਡੇਟ ਕਰਨਾ ਪੈਂਦਾ ਜੀ ਉਹਦੇ ਵਿੱਚ? ਨਹੀਂ, ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਤੁਹਾਡੀ FMCSA ਦੇ ਉੱਤੇ ਇਨਫੋਰਮੇਸ਼ਨ ਜਿਹੜੀ ਹੈਗੀ ਆ MCS ਅਤੇ ਹੋਰ ਜਿਹੜੀਆਂ ਇਨਫੋਰਮੇਸ਼ਨਾਂ ਹੈਗੀਆਂ ਉਹ ਤੁਹਾਨੂੰ ਈਅਰਲੀ ਅਪਡੇਟ ਕਰਨੀਆਂ ਪੈਂਦੀਆਂ।
ਉਹਦੀ ਪਰ ਯੂਜ਼ਲੀ ਈਮੇਲ ਤਾਂ ਨਹੀਂ ਆਉਂਦੀ ਹੁੰਦੀ, ਪਰ ਜੇ ਤੁਹਾਡਾ ਜਿਹੜੇ ਪੇਪਰ ਵਰਕ ਕਰਦੇ ਹੈਗੇ ਤੁਹਾਡੇ ਜਿਹੜੇ ਫਾਈਲਿੰਗ ਕਰਦੇ ਹੈਗੇ ਆ ਉਹ ਯੂਜ਼ਲੀ ਤੁਹਾਡਾ ਅਪਡੇਟ ਜਿਹੜਾ ਉਹ ਕਰ ਦਿੰਦੇ ਹੁੰਦੇ ਆ। ਪਰ ਡੈਫੀਨੇਟਲੀ ਜਿਹੜੀਆਂ ਈਮੇਲਸ ਸ਼ਾਇਦ ਹੋ ਸਕਦਾ ਆਉਂਦੀਆਂ ਵੀ ਹੁਣ ਨਾ ਆਉਂਦੀਆਂ ਹੋਣ, ਕਿਉਂਕਿ ਮੈਂ ਦੇਖਿਆ ਨਹੀਂ ਈਮੇਲਸ ਕਦੀ ਵੀ। ਨਹੀਂ ਉਹ ਜਿੱਦਾਂ ਪ੍ਰਾਈਵੇਟ ਕੰਪਨੀਆਂ ਕਰਦੀਆਂ ਮੈਨੂੰ ਤੇਰਾ ਉਹ ਨਹੀਂ ਉਹ ਜਿਹੜੇ ਤੁਹਾਡੇ ਉਹਨਾਂ ਦਾ ਕੋਈ ਨਹੀਂ, ਤਾਂ ਉਹ ਤਾਂ ਮੈਂ ਸਿਰਫ ਤੁਹਾਡਾ ਡਾਟਾ ਇਕੱਠਾ ਕਰਦੇ ਆ ਤੁਹਾਡੇ ਕੋਲ। ਉਹਨਾਂ ਨੇ ਐਵੇਂ ਕਹਿ ਦੇਣਾ ਕਿ ਤੁਹਾਨੂੰ $99 ਜਾਂ $59 ਦੀ ਤੁਹਾਡੀ ਇਨਫੋਰਮੇਸ਼ਨ। ਉਹ ਜਿਹੜੇ ਤੁਹਾਡੇ ਪੇਪਰ ਵਰਕ ਕਰਦੇ ਆ ਜਿਹੜੀ ਕੰਪਨੀ ਜਿਨ੍ਹਾਂ ਦੇ ਤੁਸੀਂ ਪਲੇਟਾਂ ਲੈਂਦੇ ਆ ਸਾਰਾ ਕੁਝ ਕਰਦੇ ਆ, ਉਹ ਤੁਹਾਡਾ ਅਪਡੇਟ ਜਿਹੜੇ ਆ ਫਾਈਲਿੰਗ ਜਿਹੜੀ ਆ ਅਪਡੇਟ ਉਹ ਕਰ ਦਿੰਦੇ ਆ। ਉਹਨਾਂ ਕੋਲੋਂ ਕਹਿ ਕੇ ਕਰਵਾ ਲਿਆ ਕਰੋ, ਈਅਰਲੀ ਇੱਕ ਵਾਰੀ ਕਰਨੀ ਹੁੰਦੀ ਆ ਜੀ। ਠੀਕ ਹੈ ਜੀ, ਮਿਹਰਬਾਨੀ। ਓਕੇ ਭਾਈ, ਥੈਂਕ ਯੂ ਜੀ। ਇੱਦਾਂ ਦੇ ਸਪੈਮ ਬਹੁਤ ਆਉਂਦੇ ਨੇ ਉਹ ਵੱਖ-ਵੱਖ ਕੰਪਨੀਆਂ ਨੂੰ, ਕਿਉਂਕਿ ਜਦੋਂ ਤੁਹਾਡੀ ਕਿਤੇ ਕੋਈ ਈਮੇਲ ਜਾਂ ਫੋਨ ਨੰਬਰ ਉਹਨਾਂ ਦੇ ਹੱਥ ਜਿਹੜਾ ਉਹ ਲੱਗ ਜਾਂਦਾ ਫਿਰ ਉਹ ਛੱਡਦੇ ਨਹੀਂ ਆ। ਨਹੀਂ, ਇੱਕ ਹੋਰ ਵੀ ਗੱਲ ਹੈ ਰਾਜਕਿਰਨ, ਜਿਹੜੀ ਹੁਣ ਰੀਸੈਂਟਲੀ ਜਿਹੜਾ ਆਪਾਂ ਪਿਛਲੇ ਸਾਲ ਦਾ ਐਡਾ ਵੱਡਾ ਪੰਗਾ ਲਿਆ ਜਿਹੜੀਆਂ ਕਾਰਪੋਰੇਸ਼ਨਾਂ ਬਣਾਈਆਂ, ਉਹ ਕਾਰਪੋਰੇਸ਼ਨ ਨੂੰ ਬਹੁਤ ਚਿੱਠੀਆਂ ਆਉਂਦੀਆਂ ਸਪੈਮ ਦੀਆਂ, ਬਹੁਤ ਜ਼ਿਆਦੀਆਂ ਚਿੱਠੀਆਂ ਆਉਂਦੀਆਂ ਬਹੁਤ। ਇੱਕ ਜਿਹੜਾ ਬੜੀ ਕਾਮਨ ਚਿੱਠੀ ਹੈਗੀ ਆ, ਮੈਨੂੰ ਕਈਆਂ ਦੀਆਂ ਲੈਟਰਸ ਆਉਂਦੇ ਆ ਬਈ ਉਹ ਕੰਪਲਾਇੰਸ ਡਿਪਾਰਟਮੈਂਟ 'ਚੋਂ ਚਿੱਠੀ ਆ ਰਹੀ ਆ ਕਿ ਤੁਹਾਡੇ ਪੋਸਟਰਸ ਜਿਹੜੇ ਆ ਉਹ ਕੰਪਲਾਇੰਟ ਨਹੀਂ ਹੈਗੇ, ਪੋਸਟਰਸ ਲਓ, $20-30 ਦੇ ਪੋਸਟਰ ਵੇਚਦੇ ਆ ਫਿਰ। ਤੇ ਉਹ ਤੁਹਾਨੂੰ ਐਕਚੁਅਲ ਦੇ ਵਿੱਚ ਅਕੋਰਡਿੰਗ ਟੂ ਦਾ ਲਾਅ, ਜੇ ਤੁਹਾਡੇ ਕੋਲ EMPLOYEE ਹੈਗਾ, ਜੇ ਤੁਸੀਂ EMPLOYEE ਹਾਇਰ ਆ, ਤੇ ਤੁਹਾਨੂੰ ਉਹ ਪੋਸਟਰ ਲਾਉਣੇ ਲਾਜ਼ਮੀ ਆ। ਉਹ ਅਕੋਰਡਿੰਗ ਟੂ ਦਾ ਲਾਅ OSHA ਦੇ ਥੱਲੇ ਉਹ ਲਾਉਣੇ ਲਾਜ਼ਮੀ ਆ, ਠੀਕ ਹੈ ਨਾ। ਪਰ ਜ਼ਰੂਰੀ ਨਹੀਂ ਕਿ ਉਸੇ ਕੰਪਨੀ ਕੋਲ $30 ਦਾ ਲੈਣਾ, ਤੁਸੀਂ Amazon ਤੋਂ ਸੇਮ ਪੋਸਟਰ ਜਿਹੜਾ ਉਹ $8.99 ਦਾ ਮਿਲ ਜਾਂਦਾ ਆ, ਠੀਕ ਹੈ ਨਾ। ਸੋ ਉਹ ਚੀਜ਼ ਜਿਹੜੀ ਆ ਉਹ ਡੈਫੀਨੇਟਲੀ ਇੱਦਾਂ ਦੇ ਫਰਾਡ ਥੋੜ੍ਹੇ ਨਹੀਂ ਕਿ ਮੈਂ ਅੱਜ ਹੀ ਮੇਲ ਚੈੱਕ ਕਰਦਾ ਸੀਗਾ ਤੇ ਮੈਨੂੰ ਫਰਾਡ ਆਇਆ ਕਿ ਇੱਕ ਲੈਟਰ ਆਇਆ ਫਰਾਡ ਹੀ ਆ ਕਿ ਮੇਰਾ ਜਿਹੜਾ ਡੋਮੇਨ ਨੇਮ ਆ ਨਾਪਟਾ ਦਾ ਡੋਮੇਨ ਨੇਮ ਆ ਉਹ ਸਾਡੇ ਕੋਲ ਰਜਿਸਟਰ ਕਰਾਓ, ਤੇ ਰਜਿਸਟਰ ਤੁਹਾਡਾ ਹੋ ਚੁੱਕਾ ਆ ਤੇ $228 ਦਾ ਚੈੱਕ ਸਾਡੇ ਨਾਂ 'ਤੇ ਭੇਜ ਦਿਓ ਧੱਕੇ ਨਾਲ ਹੀ। ਸੋ ਇਹ ਗੱਲ ਹੈ ਕਿ ਇੱਦਾਂ ਦੀ ਜਿਹੜੀਆਂ ਚੀਜ਼ਾਂ ਹੈਗੀਆਂ, ਇੱਦਾਂ ਦੇ ਜਿਹੜੇ ਕੰਮ ਹੈਗੇ ਇਹਨੂੰ ਬਿਲਕੁਲ ਧਿਆਨ ਨਾਲ ਰੱਖਿਆ ਕਰੋ। ਤੇ ਜਿਹੜੇ ਦੂਸਰੇ ਆਪਾਂ ਕਹਿ ਲਓ ਵੀ ਜਿਹੜੇ ਟਰੱਕਿੰਗ ਦੇ ਵਿੱਚ ਫਰਾਡ ਆ ਬਹੁਤ ਜ਼ਿਆਦਾ ਜ਼ੋਰਾਂ ਸ਼ੋਰਾਂ ਤੇ ਇਸ ਵੇਲੇ, ਬ੍ਰੋਕਰ ਫਰਾਡ ਕਹਿ ਲਓ ਜਾਂ ਤੁਸੀਂ ਜਿਹੜਾ ਆਪਣਾ ਟਰੱਕਿੰਗ ਦੇ ਵਿੱਚ ਆ, ਬਹੁਤ ਤਰ੍ਹਾਂ ਦੇ ਫਰਾਡ ਚੱਲ ਰਹੇ ਆ ਇਸ ਵੇਲੇ। ਸੋ ਇਹਨਾਂ ਨੂੰ ਧਿਆਨ ਰੱਖੋ। ਬਿਲਕੁਲ। ਤੇ ਅੱਜ ਕੱਲ੍ਹ ਤਾਂ ਵੈਸੇ ਆਪਾਂ ਇਫਟਾ ਦੀ ਗੱਲ ਕਰਦੇ ਸੀ, ELD ਲੱਗੀ ਆ ਤੇ ਫਿਊਲ ਕਾਰਡ ਸਾਰੇ ਤਕਰੀਬਨ ਵਰਤਦੇ ਆ, ਸੋ ਪਤਾ ਲੱਗ ਜਾਣਾ ਚਾਹੀਦਾ ਈਜ਼ੀਲੀ ਬੰਦੇ ਨੂੰ ਵੀ ਕਿੱਧਰ ਗਏ ਕਿਵੇਂ ਗਏ ਆ। ਤੇ ਅੱਜ ਕੱਲ ਤਾਂ ਜਿੰਨਾ ਸੌਖਾ ਇਫਟਾ ਫਾਈਲਿੰਗ ਹੋ ਗਿਆ ਨਾ ਰਾਜਕਿਰਨ, ਉਹਨਾਂ ਤਾਂ ਕਦੀ ਵੀ ਨਹੀਂ ਸੀ ਸੋਚਿਆ ਵੀ ਜ਼ਿੰਦਗੀ 'ਚ ਇੰਨਾ ਸੌਖਾ ਹੋ ਜਾਊਗਾ। ਬਹੁਤ ਜ਼ਿਆਦਾ ਈਜ਼ੀ ਹੋ ਗਿਆ ਆ, ਔਰ ਖਾਸ ਕਰਕੇ ਜੇ ਤੁਸੀਂ ਸਿੰਗਲ ਟਰੱਕ ਚਲਾਉਣੇ ਹੈਗੇ ਆ ਤੇ ਤੁਸੀਂ ਡੈਫੀਨੇਟਲੀ ਇਫਟਾ ਜਿਹੜਾ ਆ ਉਹ ਆਪ ਭਰਨਾ ਸ਼ੁਰੂ ਕਰੋ। ਇਫਟੇ ਤੇ ਉੱਤੇ ਆਪ ਤੁਸੀਂ ਆਪਣਾ ਜਿਹੜਾ ਆ ਇੱਕ ਵਾਰੀ ਲਰਨ ਕਰਨਾ ਸ਼ੁਰੂ ਕਰੋ। ਬਹੁਤ ਸੌਖਾ ਹੈਗਾ, ਪਰ ਇਟ ਕੈਨ ਸੇਵ ਯੂ ਐਟਲੀਸਟ $1000 a year। ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਜਿਹੜਾ ਜੇ ਆਪਣੇ ਕੋਲ DOT MC ਨੰਬਰ ਸਾਰਾ ਕੁਛ ਹੈ ਤਾਂ ਆਪਾਂ ਬਾਹਰ ਨੂੰ ਨਹੀਂ ਜਾਂਦੇ, ਪਲੇਟ ਆਪਣੇ ਕੋਲ ਬਾਹਰਲੀ ਆ, ਫਿਰ ਇਹ ਆਪਣਾ DOT ਨੰਬਰ ਇਹ ਕੈਂਸਲ ਹੋ ਜਾਣਾ ਹੁੰਦਾ ਜੀ? ਇਕੱਲਾ ਕਹਿੰਦੇ ਨੰਬਰ ਇਹਨਾਂ ਦਾ ਜੇ ਆਪਾਂ ਬਾਹਰ ਨਾ ਜਾਈਏ ਤਾਂ? ਨਹੀਂ, ਜੇ ਤੁਸੀਂ ਤੁਹਾਡੇ ਕੋਲ ਪਲੇਟਾਂ ਜਿਹੜੀਆਂ ਉਹ ਸਾਰੀਆਂ ਸਟੇਟਾਂ ਦੀਆਂ ਹੈਗੀਆਂ ਪਰ ਤੁਸੀਂ ਸਿਰਫ ਕੈਲੀਫੋਰਨੀਆ ਰਨ ਕਰਦੇ, ਰਾਈਟ? ਹਾਂਜੀ। ਜੇ ਤੁਸੀਂ ਬਾਹਰ ਨਹੀਂ ਜਾਂਦੇ, ਬਿਲਕੁਲ ਇਫਟਾ ਨਹੀਂ ਭਰਦੇ, ਚਾਹੇ ਤੁਸੀਂ ਕੈਲੀਫੋਰਨੀਆ ਰਨ ਕਰਦੇ ਆ ਪਰ ਪਲੇਟਾਂ ਤੁਹਾਡੇ ਕੋਲ ਸਾਰੀਆਂ 48 ਸਟੇਟਸ ਦੀਆਂ ਹੈਗੀਆਂ ਜਾਂ ਜਿੰਨੀਆਂ ਵੀ ਸਟੇਟਾਂ ਦੀਆਂ ਹੈਗੀਆਂ, ਤੇ ਜੇ ਤੁਸੀਂ ਬਾਹਰ ਨਹੀਂ ਜਾਂਦੇ ਤਾਂ ਨੈਕਸਟ ਈਅਰ ਤੁਹਾਡੀਆਂ ਪਲੇਟਾਂ ਰਿਨਿਊ ਨਹੀਂ ਹੋ ਸਕਦੀਆਂ। ਸੋ ਮੇਕ ਸ਼ੋਰ ਕਿ ਸਾਲ ਦੇ ਵਿੱਚ 1-2 ਟ੍ਰਿਪ ਜਿਹੜੇ ਆ ਵੇਗਸ ਦੇ ਜਾਂ ਆਪਣੇ ਰੀਨੋ ਦੇ ਜਾਂ ਐਰੀਜ਼ੋਨਾ ਦੇ 2-3 ਟ੍ਰਿਪ ਜਿਹੜੇ ਆ ਵੱਖਰੇ ਸੋਚਦੇ ਆ ਵੀ ਬਾਹਰ ਤੁਸੀਂ ਜੇ ਤੁਸੀਂ ਬਾਹਰ ਬਿਲਕੁਲ ਜਾਣਾ ਹੀ ਨਹੀਂਗਾ ਫਿਰ ਤੁਸੀਂ ਪਲੇਟਾਂ ਕੱਲੀਆਂ ਕੈਲੀਫੋਰਨੀਆ ਦੀਆਂ ਲੈ ਲਓ। ਪਰ ਜੇ ਤੁਹਾਡੇ ਕੋਲ ਪਲੇਟਾਂ 48 ਸਟੇਟ ਦੀਆਂ ਹੈਗੀਆਂ ਆ ਤੇ ਤੁਸੀਂ ਸਿਰਫ ਤੇ ਸਿਰਫ ਕੈਲੀਫੋਰਨੀਆ ਕੰਮ ਕਰਦੇ ਆ, ਫਿਰ ਨੈਕਸਟ ਈਅਰ ਜਿਹੜਾ ਆ ਤੁਹਾਡਾ ਉਹ ਰਿਨਿਊਅਲ ਜਿਹੜਾ ਆ ਉਹ 'ਚ ਪ੍ਰੋਬਲਮ ਆਊਗੀ, ਤੁਹਾਡੀਆਂ ਪਲੇਟਾਂ ਰਿਨਿਊ ਹੋਣ 'ਚ ਪ੍ਰੋਬਲਮ ਆਊਗੀ। ਸੋ ਮੇਕ ਸ਼ੋਰ ਜੇ ਤੁਸੀਂ ਪਲੇਟਾਂ 48 ਸਟੇਟ ਦੀਆਂ ਰੱਖਣੀਆਂ ਵੀ ਨਹੀਂ ਅਜੇ ਤੱਕ ਕਨਫਰਮ ਹੈਗਾ ਵੀ ਕਿੱਦਾਂ ਕਰਨਾ, ਫਿਰ ਤੁਸੀਂ 1-2 ਗੇੜੇ ਜਿਹੜੇ ਆ 3 ਕੁ ਮਹੀਨੇ ਬਾਅਦ 2-3 ਮਹੀਨੇ ਬਾਅਦ 1-2 ਗੇੜੇ ਜਿਹੜੇ ਆ ਉਹ ਐਰੀਜ਼ੋਨਾ ਦੇ ਜਾਂ ਨਵਾਡਾ ਦੇ ਜਾਂ ਔਰੇਗਨ ਦਾ ਤਾਂ ਚਲੋ ਰਹਿਣ ਦਿਓ, ਪਰ ਨਵਾਡਾ ਤੇ ਆਪਣੇ ਜਿਹੜੇ ਆ ਐਰੀਜ਼ੋਨਾ ਦੇ ਗੇੜੇ ਜਿਹੜੇ ਆ ਉਹ ਜ਼ਰੂਰ ਲਾ ਲਿਆ ਕਰੋ। ਉਹਦੇ ਨਾਲ ਕੀ ਆ ਕਿ ਤੁਹਾਡਾ ਜਿਹੜਾ ਇਫਟਾ ਫਾਈਲਿੰਗ ਆ ਉਹਦੇ ਵਿੱਚ ਚਲੇ ਜਾਊਗਾ, ਤੁਹਾਡੀ ਉਹ ਕਾਊਂਟਿੰਗ 'ਚ ਆ ਜਾਓਗੇ ਤੇ ਤੁਹਾਨੂੰ ਜਿਹੜੀ ਆ ਉਹ ਪਲੇਟਾਂ ਰਿਨਿਊ ਕਰਨ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ। ਅਦਰਵਾਈਜ਼ ਜੇ ਤੁਸੀਂ ਨਹੀਂ ਜਾਂਦੇ ਤੇ ਤੁਸੀਂ ਇਹ ਸੋਚ ਕੇ ਫਿਰ ਇਫਟਾ ਜਿਹੜਾ ਤੁਹਾਡਾ ਉਹ 0 ਨਹੀਂ ਭਰਦੇ ਤੇ ਤੁਹਾਨੂੰ ਪਲੇਟਾਂ ਰਿਨਿਊ ਕਰਨ ਦੇ ਵਿੱਚ ਪ੍ਰੋਬਲਮ ਆਊਗੀ। ਜਿੱਦਾਂ ਮੈਨੂੰ ਉਹਨਾਂ ਦੇ ਆਰਡਰ ਆ ਰਹੀ DOT ਦਾ
ਤੁਸੀਂ ਲਿਖਿਆ ਹੈ ਕਹਿੰਦੇ ਇੱਕ ਟ੍ਰਿਪ ਤੁਹਾਡਾ ਬਾਹਰਲਾ ਚਾਹੀਦਾ ਘੱਟੋ ਘੱਟ ਨਾ, ਜਾਂ ਬਾਹਰਲਾ ਬਿਲਕੁਲ ਬਿਲਕੁਲ ਜੇ ਹਾਂਜੀ। ਤੁਸੀਂ ਦੱਸ ਕੇ ਹਟੇ। ਹਾਂਜੀ ਉਹੀ ਮੈਂ ਕਹਿ ਰਿਹਾ ਕਿ ਤੁਹਾਨੂੰ ਐਟਲੀਸਟ 1-2 ਟ੍ਰਿਪ ਸਾਲ ਦੇ ਵਿੱਚ ਜਿਹੜੇ ਐਰੀਜ਼ੋਨਾ ਜਾਂ ਨਵਾਡਾ ਦੇ ਲਾ ਲਓ, ਤੇ ਉਹ ਜਿਹੜਾ ਇਫਟਾ ਦੇ ਵਿੱਚ ਹੈ। ਬਾਕੀ ਸਟੇਟਾਂ ਜ਼ੀਰੋ ਆਊਟ ਕਰ ਦਿਓ ਤੇ ਉਹ ਸਟੇਟਾਂ ਦਾ ਜਿਹੜਾ ਇਫਟਾ ਭਰ ਦਿਓ ਤੇ ਤੁਹਾਨੂੰ ਤੁਸੀਂ ਯੂਲ ਬੀ ਫਾਈਨ। ਬਟ ਜੇ ਤੁਸੀਂ ਨਹੀਂ ਜਾਂਦੇ ਤਾਂ ਦੈਨ ਡੈਫੀਨੇਟਲੀ ਤੁਹਾਡੀਆਂ ਪਲੇਟਾਂ ਰੀਨਿਊ ਨਹੀਂ ਹੋਣਗੀਆਂ ਜੀ ਥੈਂਕ ਯੂ ਜੀ। ਇੱਕ ਕੁਐਸਚਨ ਹੋਰ ਪੁੱਛਣਾ ਹਾਂਜੀ। ਜੇ ਆਪਾਂ ਨੇ ਪੇਪਰ ਲਾਗੂ ਕਰਦੇ ਆਪਾਂ ਰੀਨੋ ਜਾਣਾ, ਫਿਰ ਆਪਾਂ ਨੂੰ ਇਲੈਕਟ੍ਰੋਨਿਕ ਲਾਗ ਬੁੱਕ ਲਾਉਣੀ ਪੈਣੀ ਨਾ? ਜੀ ਬਿਲਕੁਲ ਬਿਲਕੁਲ। ਉਹਨੂੰ ਫਿਰ ਬਾਅਦ 'ਚ ਬੰਦ ਕਰ ਸਕਦੇ ਕਿ ਨਹੀਂ ਚਲਾਉਣੀ ਪਊ ਸਾਰੀ? ਦੇਖੋ ਜੀ, ਉਹ ਇਦਾਂ ਹੁੰਦਾ ਕਿ ਤੁਹਾਡੇ ਜਿਹੜਾ ਲੋਡ ਦੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕੰਮ ਕਿੱਦਾਂ ਦਾ ਕਰ ਰਹੇ ਹੈਗੇ ਆ, ਤੇ ਤੁਹਾਡਾ ਜਿਹੜਾ ਇਹ ਮਾਸਟਰ ਵੇ ਬਿੱਲ ਹੈਗਾ, ਜਿਹੜਾ ਤੁਹਾਡਾ ਮਾਸਟਰ ਬਿੱਲ ਹੈਗਾ ਉਹ ਕੀ ਕਹਿੰਦਾ ਹੈਗਾ। ਜੇ ਲੋਡ ਤੁਸੀਂ ਚੱਕਦੇ ਆ, ਲੋਡ ਬਾਹਰ ਜਾਂਦਾ ਸਟੇਟ ਤੋਂ, ਦੈਨ ਇਲੈਕਟ੍ਰੋਨਿਕ ਲੌਗ ਬੁੱਕ ਲੱਗਣੀ ਹੈ। ਜੇ ਤੁਹਾਡਾ ਲੋਡ ਸਿਰਫ ਸਟੇਟ ਦੇ ਵਿੱਚ ਰਹਿੰਦਾ ਤੇ ਤੁਹਾਡਾ ਮਾਸਟਰ ਬਿੱਲ ਜਿਹੜਾ ਉਹ ਸਟੇਟ ਦੇ ਵਿੱਚ ਕਹਿ ਰਿਹਾ ਕਿ ਚੱਕਿਆ ਤੁਸੀਂ ਸੈਕਰਾਮੈਂਟੋ ਤੋਂ ਲਾਤਾ ਫਰੇਜ਼ਨੋ, ਤੇ ਦੈਨ ਤੁਹਾਨੂੰ ਲੋਡ ਨਹੀਂ। ਪਰ ਜੇ ਤੁਹਾਡਾ ਲੋਡ ਜਿਹੜਾ ਆ ਸੈਕਰਾਮੈਂਟੋ ਤੋਂ ਚੱਕਿਆ ਤੇ ਤੁਸੀਂ ਫਰੇਜ਼ਨੋ ਡ੍ਰੌਪ ਕੀਤਾ, ਪਰ ਉਹ ਐਕਚੁਅਲੀ ਜਿਹੜਾ ਮਾਸਟਰ ਬਿੱਲ ਹੈਗਾ ਉਹ ਲੋਡ ਡੈਲਸ ਜਾਣਾ ਹੈਗਾ, ਤੁਹਾਨੂੰ ਇਲੈਕਟ੍ਰੋਨਿਕ ਲੌਗ ਦੀ ਲੋੜ ਹੈ ਫਿਰ। ਜੀ ਥੈਂਕ ਯੂ ਜੀ, ਥੈਂਕ ਯੂ ਵੀਰ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ ਜੀ, ਮੇਰਾ ਇੱਕ ਕੁਐਸਚਨ ਹੈਗਾ ਆਪਣਾ ਬੌਂਡ ਦੇ ਰਿਲੇਟਡ ਆ। ਇੱਕ ਇਨਸੀਡੈਂਟ ਹੋਇਆ ਸੀਗਾ ਪਿੱਛੇ, ਉਹਦੇ ਵਿੱਚ ਜਿੱਦਾਂ ਬ੍ਰੋਕਰ ਨੇ ਪੇ ਨਹੀਂ ਕੀਤਾ ਸੀ, ਬੌਂਡ ਤੇ ਲੀਨ ਪਾਈ, ਤੇ ਚਲੋ ਉਹਨਾਂ ਦੀ ਕੋਈ ਆਪਣੀ ਇੰਟਰਨਲ ਪ੍ਰੋਬਲਮ ਸੀ, ਬਾਅਦ 'ਚ ਉਸ ਕੰਪਨੀ ਨੇ ਪੇ ਵੀ ਕਰਤਾ। ਲੇਕਿਨ ਮੈਨੂੰ ਬੌਂਡ ਕੰਪਨੀ ਤੋਂ ਕਾਲ ਆਈ, ਉਹ ਕਹਿੰਦੇ ਕਿ ਅਸੀਂ ਖਾਲੀ ਜਿਹੜਾ ਡਰਾਈ ਗੁੱਡਸ ਆ ਉਹ ਬੌਂਡ ਦੇ ਅੰਡਰ ਕਵਰ ਕਰਦੇ ਹਾਂ, ਇਹ ਪੈਰੀਸ਼ੇਬਲ ਲੋਡ ਸੀਗਾ, ਇਹ ਬੌਂਡ ਦੇ ਉੱਤੇ ਕਵਰ ਨਹੀਂ ਹੋਣਾ। ਕੁਝ ਇੱਦਾਂ ਦਾ ਵੀ ਇਹ ਬੌਂਡ ਦਾ ਵੀ ਕੋਈ ਇੱਦਾਂ ਦਾ ਚੱਕਰ ਹੈ ਕਿ ਬ੍ਰੋਕਰ ਵੀ ਇੱਦਾਂ ਚੀਟ ਕਰਦੇ ਆ ਕਿ ਜਿੱਦਾਂ ਕਹਿ ਲਓ ਟਰੱਕਿੰਗ ਕੰਪਨੀ ਨੇ ਡਰਾਈ ਲੋਡ ਦੀ ਇੰਸ਼ੋਰੈਂਸ ਲਈ ਹੋਏ ਤਾਂ ਰੀਫਰ ਚੱਕੀ ਜਾਵੇ? ਨਹੀਂ ਜੀ, ਇੱਦਾਂ ਦਾ ਨਹੀਂ ਕੁਝ ਵੀ ਹੁੰਦਾ। ਇਹ ਤੁਹਾਡਾ ਜਿਹੜਾ ਸਾਰਾ ਜਿਹੜਾ ਕੰਮ ਹੈਗਾ, ਬੌਂਡ ਜਿਹੜਾ ਹੈਗਾ ਟੋਟਲੀ ਡਿਫਰੈਂਟ ਹੈਗਾ, ਇੰਸ਼ੋਰੈਂਸ ਜਿਹੜੀ ਹੈ ਟੋਟਲੀ ਡਿਫਰੈਂਟ ਹੈਗੀ ਆ। ਇੰਸ਼ੋਰੈਂਸ ਤੁਹਾਡੀ ਕਵਰੇਜ ਜਿਹੜੀ ਆ ਉਹ ਜਦੋਂ ਤੁਸੀਂ ਆਪਣਾ ਕਵਰੇਜ ਲੈਂਦੇ ਹੈਗੇ ਆ ਤੇ ਤੁਸੀਂ ਉਹਦੇ ਵਿੱਚ ਜਿਹੜੀ ਕਾਰਗੋ ਇੰਸ਼ੋਰੈਂਸ ਹੁੰਦੀ ਆ ਉਹ ਡਿਫਰੈਂਟ ਆ। ਜਿਹੜਾ ਬੌਂਡ ਹੈਗਾ, ਬੌਂਡ ਦੇ ਵਿੱਚ ਡਰਾਈ ਦਾ ਜਾਂ ਉਹਦੇ ਵਿੱਚ ਰੀਫਰ ਫਰੇਟ ਦਾ ਉਹ ਕੋਈ ਫਰਕ ਨਹੀਂ ਹੁੰਦਾ, ਕਿਉਂਕਿ ਬੌਂਡ ਸਿਰਫ ਤੁਹਾਡੇ ਫਰੇਟ ਦੇ ਰੇਟਸ ਕਵਰ ਕਰਨ ਨੂੰ ਹੁੰਦਾ। ਸੋ ਮੇਰੇ ਖਿਆਲ ਦੇ ਵਿੱਚ ਕਿ ਜਿਹੜਾ ਬੌਂਡ ਹੈਗਾ ਆ ਉਹ ਸਿਰਫ ਤੇ ਸਿਰਫ ਤੁਹਾਡਾ ਫਰੇਟ ਰੇਟ ਲਈ ਹੁੰਦਾ, ਉਹਦੇ ਲਈ ਪੈਰੀਸ਼ੇਬਲ ਹੈਗਾ ਜਾਂ ਕੀ ਹੈਗਾ ਉਹਦੇ 'ਚ ਨਹੀਂ ਡਿਫਰੈਂਸ ਹੁੰਦਾ ਜੀ। ਹਾਂਜੀ, ਪਰ ਉਹਨਾਂ ਨੇ ਬੌਂਡ ਕੰਪਨੀ ਨੇ ਕਾਲ ਕਰਕੇ ਆਪ ਇਹ ਗੱਲ ਕਹੀ ਕਿ ਸਾਡਾ ਬੌਂਡ ਜਿਹੜਾ ਉਹ ਖਾਲੀ ਡਰਾਈ ਗੁੱਡਸ ਕਵਰ ਕਰਦਾ, ਉਹ ਪੈਰੀਸ਼ੇਬਲ ਨਹੀਂ ਕਵਰ ਕਰਦਾ। ਇਦਾਂ ਤਾਂ ਫਿਰ ਤੁਸੀਂ ਦੇਖੋ ਵੀ ਕੋਈ ਵੀ ਜਿਹੜਾ ਬ੍ਰੋਕਰ ਆ ਉਹ ਦੂਜੀ ਲੈ ਕੇ ਉਹ ਕੰਮ ਦੂਜਾ ਪੈਰੀਸ਼ੇਬਲ ਵਾਲੇ ਤੋਂ ਕਰਾਈ ਜਾਓ। ਜਾਂ ਹੁਣ ਇਦਾਂ ਨਾ ਕਿ ਆਪਾਂ ਦੇਖੋ ਰੀਫਰ ਲੋਡ ਕਰਦੇ ਹੈਗੇ ਆ, ਰੀਫਰ ਦੇ ਵਿੱਚ ਆਪਾਂ ਜੇ ਡਰਾਈਵ ਐਨ ਦੇ ਲੋਡ ਵੀ ਚੱਕਦੇ ਹੈਗੇ ਆ। ਸੋ ਜਿਹੜਾ ਬ੍ਰੋਕਰ ਹੈਗਾ ਉਹ ਦੋਨੋਂ ਪਾਸੇ ਦਾ ਕੰਮ ਕਰ ਰਿਹਾ ਹੈਗਾ। ਸੋ ਆਈ ਡੋਂਟ ਥਿੰਕ ਸੋ ਇਦਾਂ ਦੀ ਕੋਈ ਪ੍ਰੋਵੀਜ਼ਨ ਹੈਗਾ ਕਿ ਇਹ ਸਿਰਫ ਤੇ ਸਿਰਫ ਡਰਾਈ ਲੋਡ ਵਾਸਤੇ ਉਹਨਾਂ ਦਾ ਬੌਂਡ ਹੈਗਾ, ਕਿਉਂਕਿ ਬ੍ਰੋਕਰੇਜ ਦਾ ਬੌਂਡ ਜਿਹੜਾ ਹੈਗਾ ਉਹ ਜਦੋਂ ਤੁਸੀਂ ਬਾਏ ਕਰਦੇ ਆ ਉਹ ਸਿਰਫ ਤੇ ਸਿਰਫ ਤੁਹਾਡੇ ਫਰੇਟ ਰੇਟਸ ਕਵਰ ਕਰਨ ਨੂੰ ਹੁੰਦਾ ਆ। ਉਹਦੇ ਵਿੱਚ ਡਰਾਈ ਜਾਂ ਪੈਰੀਸ਼ੇਬਲ ਦਾ ਕੋਈ ਮਤਲਬ ਨਹੀਂ ਹੁੰਦਾ। ਬਟ ਡੈਫੀਨੇਟਲੀ ਜੇ ਤੁਸੀਂ ਕਹਿ ਰਹੇ ਕਿ ਤੁਹਾਨੂੰ ਬੌਂਡ ਕੰਪਨੀ ਨੇ ਕਾਲ ਕਰਕੇ ਕੁਝ ਇੱਦਾਂ ਦੀ ਗੱਲ ਦੱਸੀ ਆ ਤੇ ਤੁਸੀਂ ਕਿਸੇ ਟਾਈਮ ਵੀ ਆਫ ਏਅਰ ਗੱਲ ਕਰ ਸਕਦੇ ਆ ਤੇ ਲੈਟ ਅਸ ਨੋ ਕਿ ਕਿਹੜੀ ਕੰਪਨੀ ਹੈਗੀ ਆ, ਤਾਂ ਵੀ ਕੈਨ ਫਿਗਰ ਇਟ ਆਊਟ ਕਿ ਕੀ ਚੱਕਰ ਹੈਗਾ, ਕਿ ਕੀ ਇੱਦਾਂ ਦਾ ਕੋਈ ਪ੍ਰੋਵੀਜ਼ਨ ਹੈਗਾ। ਬਟ ਅਜੇ ਤੱਕ ਮੈਨੂੰ ਇੱਦਾਂ ਦੇ ਪ੍ਰੋਵੀਜ਼ਨ ਬਾਰੇ ਨਹੀਂ ਪਤਾ ਹੈਗਾ ਜੀ। ਬਿਲਕੁਲ। ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਸਰੋਤਿਓ ਇੱਦਾਂ ਹੀ ਜੁੜੇ ਰਹੋ ਤੁਸੀਂ ਸਾਡੇ ਨਾਲ, ਤੇ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਅਪਡੇਟ ਅਮਰੀਕਾ ਜਿਹੜਾ ਆ ਉਹ ਟਰੱਕਿੰਗ ਦੇ ਨਾਲ ਸੰਬੰਧਿਤ ਇੱਦਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਨਹੀਂ ਪਤਾ ਹੈਗਾ ਜੀ ਬਿਲਕੁਲ। ਇੱਥੇ ਆਪਾਂ ਇਸ ਸਾਲ ਕਰੋਨਾ ਵਾਇਰਸ ਦੇ ਕਰਕੇ 15,000 ਤੋਂ ਵੱਧ ਕੈਲੀਫੋਰਨੀਆ ਦੇ ਨਿਵਾਸੀ ਮਰ ਚੁੱਕੇ ਹਨ। ਇਹਨਾਂ ਵਿੱਚ ਮਾਂ-ਪਿਓ, ਭੈਣ ਭਰਾ, ਦਾਦਾ ਦਾਦੀ, ਨਾਨਾ ਨਾਨੀ, ਰਿਸ਼ਤੇਦਾਰ ਅਤੇ ਬੱਚੇ ਸਨ ਜਿਨ੍ਹਾਂ ਦੀ ਜਾਨ ਗਈ ਹੈ। ਅਫਸੋਸ, ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਪਰ ਤੁਸੀਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਜਦ ਵੀ ਮੌਕਾ ਹੋਵੇ 6 ਫੁੱਟ ਦੂਰ ਰਹੋ, ਵੱਧ ਤੋਂ ਵੱਧ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ। ਇਹ ਸੰਦੇਸ਼ ਦਾ ਕੈਲੀਫੋਰਨੀਆ ਐਂਡਾਊਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਦੱਸਦਾ ਹੈ ਕਿ ਮੈਂ ਤੁਹਾਡੀ ਅਤੇ ਆਪਣੀ ਸਿਹਤ ਬਾਰੇ ਧਿਆਨ ਰੱਖਦਾ ਹਾਂ। ਇਹ ਮਾਸਕ ਤੁਹਾਡੀ ਸੁਰੱਖਿਆ ਲਈ ਹੈ। ਮੇਰਾ ਮਾਸਕ ਮੈਨੂੰ ਸੀਮਤ ਨਹੀਂ ਕਰਦਾ ਬਲਕਿ ਬਚਾਉਂਦਾ ਹੈ। ਮੇਰਾ ਮਾਸਕ ਡਰਾਉਣਾ ਨਹੀਂ, ਸਭ ਲਈ ਰਹਿਮਦਿਲੀ ਦਰਸਾਉਂਦਾ ਹੈ। ਮੇਰਾ ਮਾਸਕ ਅੱਗੇ ਵਧਣ ਵਿੱਚ ਸਹਿਯੋਗ ਕਰਦਾ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਮੇਰੇ ਤੇ ਤੁਹਾਡੇ ਵਾਸਤੇ ਹੈ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕੀਏ। ਇਹ ਸੰਦੇਸ਼ ਤਾਂ ਕੈਲੀਫੋਰਨੀਆ ਐਂਡਾਊਮੈਂਟ ਦੁਆਰਾ ਜਾਰੀ ਕੀਤਾ ਗਿਆ ਹੈ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ
ਤੇ ਰੱਖੋ you are approved Zender Mortgage Zender Mortgage Zender Mortgage Zender Mortgage ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555 NMLS ID 698952, DRE number 020677197. All loans are subject to credit and underwriting approval. Zender Mortgage Zender Mortgage ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ ਇੰਡੀਅਨ ਮਾਰਕੀਟ ਫਰਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ ਹੋ ਅਤੇ ਖਾ ਸਕਦੇ ਹੋ ਵੈਜ 버ਗਰ, ਨੂਡਲ 버ਗਰ ਅਤੇ ਪਨੀਰ ਵਾਲੇ 버ਗਰ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਅਤੇ ਹੁਣ ਤੁਸੀਂ ਇੰਡੀਅਨ ਮਾਰਕੀਟ ਫਰੈਜ਼ਨੋ ਤੋਂ ਖਾ ਸਕਦੇ ਹੋ ਹਰੇਕ ਵੀਕਐਂਡ ਤੇ ਅੰਬਾਲੇ ਦੇ 5 ਪਾਣੀਆਂ ਵਾਲੇ ਮਸ਼ਹੂਰ ਗੋਲ ਗੱਪੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਕਲਿੰਟਨ ਐਵੀਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ। 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 ਤੁਸੀਂ ਸੁਣ ਰਹੇ ਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ ਜੀ। ਅੱਜ ਦਾ ਸਵੇਰ ਦਾ ਪ੍ਰੋਗਰਾਮ ਟਰੱਕਿੰਗ ਦੇ ਬਾਬਤ ਤੇ ਆਪਣੇ ਨਾਲ ਜੁੜੇ ਹੋਏ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਓ ਆਪਾਂ ਵਾਰੀ ਸਿਰ ਆਪਣੇ ਅਗਲੇ ਕਾਲਰਸ ਉਹਨਾਂ ਦੇ ਬਾਰੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਤੇ ਇੱਕ ਜਿਹੜਾ ਸਾਨੂੰ ਫੇਸਬੁੱਕ ਤੇ ਆਨਲਾਈਨ ਸਵਾਲ ਪੁੱਛਿਆ ਗਿਆ ਸੀਗਾ ਵੀ ਇਫਟਾ ਜੇ ਕਿਸੇ ਨੇ ਫਾਈਲ ਕਰਨਾ ਹੈ ਫ੍ਰੀ ਦੇ ਵਿੱਚ ਤੇ ਉਹ ਕਿਹੜੀ ਵੈਬਸਾਈਟ ਜਿਹੜੀ ਉਹ ਹੈਗੀ ਆ। ਸੋ ਉਹ ਜੇ ਕਿਸੇ ਨੇ ਆਪ ਖੁਦ ਫਾਈਲ ਕਰਨਾ ਚਾਹੁੰਦੇ ਨੇ ਇੰਟਰਨੈਸ਼ਨਲ ਫਿਊਲ ਟੈਕਸ ਐਗਰੀਮੈਂਟ ਜਿਹਨੂੰ ਇਫਟਾ ਆਖਿਆ ਜਾਂਦਾ ਆ, ਤੇ ਉਹ cdtfa.ca.gov ਇਹਦੇ ਵਿੱਚ ਭਰਨਾ। ਤੇ ਕਹਿੰਦੇ ਕਾਫੀ ਈਜ਼ੀ ਆ। ਕਿਹੜੇ ਸੂਬੇ 'ਚ ਕਿੰਨੇ ਮੀਲ ਚਲਾਏ, ਕਿੰਨਾ ਗੈਲਨ ਪਵਾਏ, ਉਹ ਤੁਸੀਂ ਭਰਨਾ ਤੇ ਆਟੋਮੈਟਿਕਲੀ ਉਹਨਾਂ ਨੇ ਕੈਲਕੂਲੇਸ਼ਨ ਕਰ ਦੇਣੀ ਹੈ। ਹਾਂਜੀ, ਅੱਜ ਕੱਲ੍ਹ ਤਾਂ ਜਿਹੜੇ ਫਿਊਲ ਕਾਰਡ ਹੈਗੇ ਆ ਉਹ ਤੁਹਾਨੂੰ ਡੀਟੇਲ ਦੇ ਦਿੰਦੇ ਆ ਕਿ ਤੁਸੀਂ ਕਿੱਥੋਂ ਫਿਊਲ ਪਵਾਇਆ ਹੈਗਾ, ਕਿਹੜੀ ਸਟੇਟ 'ਚੋਂ।
ਤੇ ਸਿਰਫ ਤੁਸੀਂ ਸਟੇਟ ਦਾ ਕੈਲਕੂਲੇਟ ਕਰਨਾ ਹੈਗਾ ਤੇ ਤੁਹਾਡੇ ਜਿਹੜੇ ਮਾਈਲਸ ਹੈਗੇ ਆ ਉਹ ਕੈਲਕੂਲੇਟ, ਤੁਹਾਡੀ ELD ਤੋਂ ਤੁਸੀਂ ਕੈਲਕੂਲੇਟ ਕਰ ਸਕਦੇ ਆ। ਪਰ ਥੋੜ੍ਹਾ ਜਿਹਾ ਕੰਮ ਹੈਗਾ, ਇਟਸ ਨਾਟ ਮੈਂ ਕਹੂੰਗਾ ਕਿ ਈਜ਼ੀ ਆ, ਬਟ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਇੱਕ ਆਦਤ ਪੈ ਜਾਂਦੀ ਹੈ ਕਿ ਤੁਸੀਂ ਆਪਣੇ ਮਾਈਲਸ ਐਂਡ ਗੈਲਨਸ ਜਿਹੜੇ ਕੈਲਕੂਲੇਸ਼ਨ ਜਿਹੜੀ ਆ ਉਹ ਕਰੈਕਟ ਕਰਨੀ ਸ਼ੁਰੂ ਕਰ ਦਿੰਦੇ ਆ। ਜਿੱਦਣ ਤੁਸੀਂ ਮਾਈਲਸ ਐਂਡ ਗੈਲਨਸ ਕਰੈਕਟ ਆਪਣਾ ਕੈਲਕੂਲੇਟ ਕਰ ਦਿੰਦੇ ਆ, ਉਦਣ ਹੀ ਤੁਹਾਡਾ ਜਿਹੜਾ ਟੈਕਸ ਆ ਉਹ ਤੁਹਾਨੂੰ ਐਕਚੁਅਲ 'ਚ ਜੋ ਟੈਕਸ ਤੁਹਾਡਾ ਬਣਦਾ ਫਿਰ ਤੁਹਾਨੂੰ ਉਹੀ ਟੈਕਸ ਪੈਂਦਾ ਹੈ। ਫਿਰ ਤੁਸੀਂ ਇਕੱਲਾ ਇਹੀ ਨਹੀਂ ਮਿਲਦਾ, ਇਹਦੇ ਨਾਲ ਇਹ ਵੀ ਤੁਹਾਨੂੰ ਪਤਾ ਲੱਗਦਾ ਵੀ ਅੱਛਾ ਮੇਰੇ ਇੰਨੇ ਗੈਲਨ ਲੱਗ ਰਹੇ ਆ, ਇੰਨਾ ਮੇਰਾ ਖਰਚਾ ਜਿਹੜਾ ਉਹ ਹੋ ਰਿਹਾ, ਤੇ ਤੁਸੀਂ ਆਪਣੇ ਆਪ ਰੇਟ ਜਿਹੜਾ ਉਹ ਚੱਜ ਦਾ ਚੱਕੋਗੇ, ਘੱਟ ਨਹੀਂ ਚੱਕੋਗੇ। ਬਿਲਕੁਲ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈਗੀ ਆ ਰਾਜਕਰਨ, ਕਿ ਸਾਡੇ ਜਿੰਨੇ ਵੀ ਟਰੱਕਰਸ ਹੈਗੇ ਆ, ਮੈਂ ਇਹ ਨਹੀਂ ਕਹੂੰਗਾ ਕਿ ਸਾਰੇ ਟਰੱਕਰਸ ਇੱਦਾਂ ਦੇ ਆ, ਬਟ ਮੈਜੋਰਟੀ ਟਰੱਕਰਸ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੀ ਕੈਲਕੂਲੇਸ਼ਨ ਜਿਹੜੀ ਆ ਟੂ ਦਾ ਪੈਨੀ ਨਹੀਂ ਹੁੰਦੀ। ਔਰ ਕੈਲਕੂਲੇਸ਼ਨ ਜਿਹੜੇ ਬਿਜ਼ਨਸ ਦੇ ਟੂ ਦਾ ਪੈਨੀ ਨਹੀਂ ਕਰਦੇ ਤੁਸੀਂ, ਉਹ ਬਿਜ਼ਨਸ ਦੇ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ, ਕਿਸੇ ਤਰ੍ਹਾਂ ਵੀ ਸਕਸੈਸਫੁਲ ਨਹੀਂ ਹੋ ਸਕਦੇ, ਉਹ ਸਿਰਫ ਆਈ ਚਲਾਈ ਵਾਲਾ ਬਿਜ਼ਨਸ ਰਹਿ ਜਾਂਦਾ ਹੈ। ਔਰ ਇਸ ਕਰਕੇ ਜਿਹੜਾ ਟੂ ਦਾ ਪੈਨੀ ਜਿਹੜੀ ਹੈਗੀ ਆ ਤੁਹਾਡਾ ਜਿਹੜਾ ਕੈਲਕੂਲੇਸ਼ਨ ਆ ਉਹ ਹੋਣੀ ਚਾਹੀਦੀ ਹੈ। ਚਲੋ ਪੈਨੀ ਤੱਕ ਨਾ ਕਰੋ, ਲੇਕਿਨ 10 ਸੈਂਟ ਤੱਕ ਤਾਂ ਕੈਲਕੂਲੇਸ਼ਨ ਕਰ ਲੈਣੀ ਚਾਹੀਦੀ ਹੈ ਨਾ। ਸੋ ਇਸ ਕਰਕੇ ਜਾਂ ਡੈਫੀਨੇਟਲੀ ਇਹ ਬਹੁਤ ਵਧੀਆ ਤਰੀਕਾ ਹੋਊਗਾ ਕਿ ਟੂ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਫਿਊਲ ਹੈਗਾ। ਔਰ ਰਾਜਕਰਨ ਜਿਹੜੇ ਆਡਿਟ ਆਉਂਦੇ ਆ, ਇਫਟਾ ਦੇ ਜਿਹੜੇ ਆਡਿਟ ਆਉਂਦੇ ਆ, ਉਹਦੇ 'ਚ ਇੱਕ ਬੜੀ ਇੰਟਰਸਟਿੰਗ ਚੀਜ਼ ਹੈਗੀ ਆ ਜਿਹੜੇ ਹੁਣ ਨਵੇਂ ਟਰੱਕ ਆਏ ਆ, ਇਹਨਾਂ ਤੋਂ ਪਹਿਲਾਂ ਜਿਹੜੇ ਪੁਰਾਣੇ ਟਰੱਕ ਹੁੰਦੇ ਸੀਗੇ, ਉੱਥੇ ਜੇ ਤੁਹਾਡੇ ਜਿੰਨੇ ਤੁਸੀਂ ਗੈਲਨ ਪਵਾਏ ਆ ਟੋਟਲ ਸਾਰੀਆਂ ਸਟੇਟਾਂ 'ਚ, ਤੇ ਜਿੰਨੇ ਤੁਸੀਂ ਮੀਲ ਚਲਾਏ ਸਾਰੀਆਂ ਸਟੇਟਾਂ 'ਚ, ਤੇ ਤੁਹਾਡੀ ਇੱਕ ਐਵਰੇਜ ਨਿਕਲਦੀ ਆ, ਠੀਕ ਆ। ਉਹ ਐਵਰੇਜ ਜੇ 5.5 ਮਾਈਲ ਤੋਂ ਵੱਧ ਜਾਂਦੀ ਆ ਤੇ ਤੁਸੀਂ ਰੈੱਡ ਫਲੈਗ 'ਚ ਹੋ ਜਾਂਦੇ ਆ, ਤੁਹਾਨੂੰ ਆਡਿਟ ਆ ਸਕਦਾ ਇਫਟਾ ਦਾ। ਸੋ ਉਦੋਂ ਜਦੋਂ ਮੈਂ ਕਲਾਸ ਲਈ ਸੀਗੀ ਤੇ ਉਦੋਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਇਫਟਾ ਦੇ ਵੀ ਆਡਿਟ ਤੁਸੀਂ ਕਿੱਦਾਂ ਕਰਦੇ ਹੋ। ਉਹ ਕਹਿੰਦੇ 25% ਜਿਹੜੇ ਆਡਿਟ ਆ ਵੀ ਹੈਵ ਟੂ ਸੈਂਡ ਆਊਟ ਦਾ ਆਡਿਟਸ। ਸੋ ਆਡਿਟ ਚੱਕਣ ਨੂੰ, ਆਡਿਟ ਕਰਨ ਨੂੰ, ਜਦੋਂ ਤੁਸੀਂ ਮੰਨ ਲਓ ਵੀ ਮੀਲ ਤੁਹਾਡੇ ਜ਼ਿਆਦਾ ਭਰੇ ਆ, ਗੈਲਨ ਮੀਲ ਜ਼ਿਆਦਾ ਹੋ ਗਏ, ਗੈਲਨ ਥੋੜ੍ਹੇ ਹੋ ਗਏ, ਤੁਹਾਡੀ ਐਵਰੇਜ ਵੱਧ ਗਈ। ਜਦੋਂ ਐਵਰੇਜ ਵੱਧ ਗਈ ਤੇ ਉਹਨੇ ਤੁਹਾਨੂੰ ਪੁੱਛਣਾ ਵੀ ਇਹਦਾ ਮਤਲਬ ਵੀ ਇਹ ਰਿਪੋਰਟ ਨਹੀਂ ਕਰ ਰਿਹਾ, ਕਿਤੇ ਰਿਪੋਰਟ ਨਹੀਂ ਕਰ ਰਿਹਾ। ਸੋ ਉੱਥੇ ਤੁਸੀਂ ਆਡਿਟ 'ਚ ਪਿਕ ਹੋ ਜਾਣਾ। ਸੋ ਜਦੋਂ ਤੁਸੀਂ ਇਫਟਾ ਖੁਦ ਭਰਦੇ ਆ, ਤੁਸੀਂ ਬੜੇ ਕਲੀਅਰਲੀ ਉਹ ਜਿਹੜੀ ਆਪਣੀ ਐਵਰੇਜ ਆ ਉਹ ਧਿਆਨ 'ਚ ਰੱਖਦੇ ਆ ਵੀ ਮੈਂ ਉਹ ਤੋਂ ਉੱਤੇ ਥੱਲੇ ਨਾ ਜਾਵਾਂ। ਜੀ, ਆਪਣੇ ਕਾਲਰਸ ਕੁਝ ਜਿਹੜੇ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਰਾਏ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਸਿੱਧਾ ਮੋਟਾ ਜਿਹਾ ਹਿਸਾਬ ਦੱਸਿਓ ਮੈਨੂੰ। ਮੈਂ ਕੈਨੇਡਾ ਤੋਂ ਚੱਲਦਾ, ਕੈਲੀਫੋਰਨੀਆ ਬੈਗ ਜਾਂਦਾ, 4 ਗੇੜ ਲਾਣਾ, ਔਰਗਨ ਚੋਂ ਤੇਲ ਪਵਾਵਾਂ ਹਰ ਗੇੜੇ ਤੇ 100 ਗੈਲਨ, ਫਿਰ ਕਿੰਨਾ ਕਿਫਟਾ ਮੈਨੂੰ ਇਫੈਕਟ ਕਰੂਗਾ? ਤੇ ਜੇ ਮੈਂ ਨਹੀਂ ਔਰਗਨ ਚ ਜਮਾ ਵੀ ਤੇਲ ਪਵਾਉਂਦਾ ਫਿਰ ਕਿੰਨਾ ਕੁ ਇਫੈਕਟ ਕਰੂ? ਮੋਟਾ ਜਿਹਾ ਹਿਸਾਬ। ਦੇਖੋ ਜੀ, ਜਿਹੜਾ ਔਰਗਨ ਹੈਗਾ ਨਾ, ਔਰਗਨ ਦੇ ਵਿੱਚ ਤੁਸੀਂ ਇਸ ਵੇਲੇ ਮੇਰੇ ਖਿਆਲ 21 ਸੈਂਟ ਮੀਲ ਦੇ ਜਾਂ 20 ਸੈਂਟ 20.5 ਸੈਂਟਸ ਮਾਈਲ ਦੇ ਜਿਹੜੇ ਟੈਕਸ ਦਿੰਦੇ ਆ। ਸੋ ਔਰਗਨ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਫਿਊਲ ਟੈਕਸ ਦੇ ਵਿੱਚ ਪਾਰਟੀਸਪੇਟ ਨਹੀਂ ਕਰਦਾ। ਸੋ ਔਰਗਨ ਦੇ ਵਿੱਚ ਜਿਹੜਾ ਤੁਹਾਨੂੰ ਫਿਊਲ ਮਿਲਦਾ ਹੈ ਉੱਤੇ ਇਸੇ ਕਰਕੇ ਟੈਕਸ ਫ੍ਰੀ ਆ, ਉੱਥੇ ਤੁਹਾਨੂੰ ਕੋਈ ਟੈਕਸ ਨਹੀਂ ਚਾਰਜ ਹੁੰਦਾ, ਇਸ ਕਰਕੇ ਉੱਥੇ ਫਿਊਲ ਸਸਤਾ ਲੱਗਦਾ ਤੁਹਾਨੂੰ। ਸੋ ਜਿੰਨੇ ਤੁਸੀਂ ਉੱਥੇ ਮੀਲ ਚਲਾਉਂਦੇ ਆ ਤੇ ਆਪਣੀ ਐਵਰੇਜ ਦੇ ਹਿਸਾਬ ਦੇ ਨਾਲ ਤੁਸੀਂ ਉੱਥੇ ਆਪਣਾ ਫਿਊਲ ਪਵਾਓ। ਕਿ ਜੇ ਤੁਸੀਂ ਉੱਥੇ 307 ਮੀਲ ਤੁਹਾਡੇ ਇੱਕ ਸਾਈਡ ਦੇ ਪੈਂਦੇ ਆ I-5 ਤੇ 307 ਤੇ 307 ਤੁਹਾਡੇ ਜਿਹੜੇ ਆ 614 ਮੀਲ ਬਣਦੇ ਆ। ਸੋ 614 ਨੂੰ ਆਪਣੀ ਐਵਰੇਜ ਦੇ ਨਾਲ ਡਿਵਾਈਡ ਕਰਕੇ ਓਨੇ ਹੀ ਗੈਲਨ ਤੁਸੀਂ ਜਿਹੜੇ ਆ ਫਿਊਲ ਜੇ ਉੱਥੋਂ ਪਾਉਣੇ ਆ ਤੇ ਤੁਸੀਂ ਇਫਟਾ ਦੇ ਵਿੱਚ ਬੜੇ ਵਧੀਆ ਰਹਿ ਸਕਦੇ ਆ। ਪਰ ਜੇ ਤੁਹਾਡਾ ਕਿੰਨੀ ਰੱਖਣੀ ਪਊਗੀ? ਭਾਜੀ ਐਵਰੇਜ ਜੋ ਤੁਹਾਡਾ ਟਰੱਕ ਦਿੰਦਾ ਆ ਉਹ ਤੁਹਾਨੂੰ ਪਤਾ ਕਿ ਹਾਂਜੀ ਜਿੰਨੀ ਵੀ ਤੁਹਾਡੀ ਐਵਰੇਜ ਹੈਗੀ ਆ ਉਹਦੇ ਹਿਸਾਬ ਦੇ ਨਾਲ ਉਹਨੂੰ ਕੈਲਕੂਲੇਟ ਕਰਕੇ ਤੁਹਾਨੂੰ ਉਹਨੇ ਕੀ ਰੇਂਜ ਦੇ ਵਿੱਚ ਫਿਊਲ ਜਿਹੜਾ ਉਹ ਪਾਉਣਾ ਚਾਹੀਦਾ। ਜੇ ਤੁਸੀਂ ਔਰਗਨ ਦੇ ਵਿੱਚ ਵੱਧ ਫਿਊਲ ਜਿਹੜਾ ਆ ਉਹ ਪਵਾ ਲੈਂਦੇ ਆ ਤੇ ਉਹਦਾ ਮਤਲਬ ਇਹ ਆ ਕਿ ਤੁਸੀਂ ਕੈਲੀਫੋਰਨੀਆ ਦੇ ਵਿੱਚ ਫਿਊਲ ਨਹੀਂ ਪਾਓਗੇ, ਮਤਲਬ ਕਿ ਕੈਲੀਫੋਰਨੀਆ 'ਚ ਫਿਊਲ ਘੱਟ ਪਾਓਗੇ। ਫਿਰ ਕੈਲੀਫੋਰਨੀਆ 'ਚ ਤੁਸੀਂ ਫਿਊਲ ਨਹੀਂ ਪਾਉਣਾ ਤੇ ਕੈਲੀਫੋਰਨੀਆ ਵਾਲਿਆਂ ਨੇ ਤੁਹਾਨੂੰ ਫਿਰ ਕੀ ਕਰਨਾ ਹੈ ਕਿ ਤੁਹਾਨੂੰ ਜਿਹੜੇ ਮੀਲ ਦੇ ਪਰ ਮੀਲ ਦੇ ਜਿਹੜੇ ਤੁਹਾਡੇ ਚਾਰਜ ਆ ਉਹ ਕਰਨੇ ਆ, ਕਿਉਂਕਿ ਤੁਸੀਂ ਫਿਊਲ ਦੇ ਵਿੱਚ ਟੈਕਸ ਨਹੀਂ ਭਰਿਆ। ਸੋ ਇਸ ਕਰਕੇ ਉਹ ਇੰਬੈਲੈਂਸ ਬਣ ਜਾਂਦਾ ਆ। ਜਿਹੜਾ ਔਰਗਨ ਹੈਗਾ ਇਹ ਇੰਟਰਨੈਸ਼ਨਲ ਫਿਊਲ ਟੈਕਸ ਦੇ ਵਿੱਚ ਪਾਰਟੀਸਪੇਟ ਨਹੀਂ ਕਰਦਾ। ਸੋ ਪਰ ਔਰਗਨ ਦੇ ਵਿੱਚੋਂ ਜਦੋਂ ਤੁਸੀਂ ਲੰਘਦੇ ਆ ਤੇ ਜਿੰਨੇ ਮੀਲ ਤੁਸੀਂ ਔਰਗਨ ਦੇ ਵਿੱਚੋਂ ਲੰਘਦੇ ਆ ਤੁਹਾਨੂੰ ਉਸ ਜਿਹੜੇ ਆ ਮੇਰੇ ਖਿਆਲ 20 ਸੈਂਟ 20 ਜਾਂ 21 ਸੈਂਟ ਦੇ ਕਰੀਬ ਮੇਰੇ ਖਿਆਲ ਹੋ ਗਿਆ। ਦੂਜਾ ਕੁਐਸਚਨ ਵੀ ਜੀ ਇਹ ਹੈ ਜੀ ਆਪਣਾ ਕਿ ਜੇ ਮੈਂ ਔਰਗਨ ਦੇ ਵਿੱਚ ਜਮਾ ਹੀ ਨਹੀਂ ਫਿਊਲ ਪਵਾਉਂਦਾ ਫਿਰ ਮੈਨੂੰ ਕੈਲੀਫੋਰਨੀਆ ਤੋਂ ਬੈਕ ਆ ਸਕਦੇ ਆ?
ਜੀ ਬਿਲਕੁਲ, ਉਹ ਤਾਂ ਦੇਖੋ, ਉਹ ਤਾਂ ਜਿਹੜੀ ਇਹ ਇਕੁਏਸ਼ਨ ਹੈਗੀ ਨਾ, ਜਿਹੜੀ ਇਫਟਾ ਦੀ ਇਕੁਏਸ਼ਨ ਹੈਗੀ ਆ, ਜਿੰਨੀ ਦੇਰ ਤੱਕ ਤੁਸੀਂ ਖੁਦ ਫਿਊਲ ਟੈਕਸ ਜਿਹੜਾ ਉਹ ਉੱਪਰ ਜਾ ਕੇ ਭਰਦੇ ਨਹੀਂਗੇ, ਤੁਹਾਨੂੰ ਇਹ ਕੈਲਕੂਲੇਸ਼ਨਾਂ ਪਤਾ ਨਹੀਂ ਲੱਗਦੀਆਂ। ਕਿਉਂਕਿ ਇੱਦਾਂ ਮੈਂ ਹੁਣ ਤੁਹਾਨੂੰ ਨਹੀਂ ਦੱਸ ਸਕਦਾ ਕਿ ਤੁਹਾਨੂੰ ਜੇ ਤੁਸੀਂ ਕੈਲੀਫੋਰਨੀਆ 'ਚ ਪਾਉਣੇ ਆ, ਹਾਂ ਡੈਫੀਨੇਟਲੀ ਜੇ ਤੁਸੀਂ ਕੈਲੀਫੋਰਨੀਆ 'ਚ ਗੈਲਨ ਜ਼ਿਆਦਾ ਪਵਾ ਲਏ ਆ ਲੇਕਿਨ ਮਾਈਲ ਘੱਟ ਚਲਾਏ ਆ, ਸੋ ਉਹਦੇ ਪ੍ਰਪੋਰਸ਼ਨੇਟਲੀ ਤੁਹਾਨੂੰ ਜਿਹੜਾ ਉਹ ਟੈਕਸ ਆ ਕੈਲੀਫੋਰਨੀਆ ਦਾ ਮੁੜੂਗਾ। ਪਰ ਉਹਦੇ ਨਾਲ ਦੇ ਨਾਲ ਤੁਹਾਨੂੰ ਫਿਰ ਜਿਹੜਾ ਆ ਵਾਸ਼ਿੰਗਟਨ ਦਾ ਜਿਹੜਾ ਟੈਕਸ ਹੈਗਾ, ਵਾਸ਼ਿੰਗਟਨ ਦੇ ਜਿਹੜੇ ਮਾਈਲ ਚਲਾਏ ਆ ਉੱਥੋਂ ਕਿੰਨੇ, ਸੋ ਹਰ ਇੱਕ ਸਟੇਟ ਦੇ ਵਿੱਚ ਜਿੰਨੇ ਕੁ ਤੁਸੀਂ ਮੀਲ ਚਲਾਉਂਦੇ ਆ, ਹਰ ਇੱਕ ਸਟੇਟ ਦੇ ਉਸ ਪ੍ਰਪੋਰਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਡੀਜ਼ਲ ਆ ਉਹ ਪਾਉਂਦੇ ਆ। ਇਹਦੇ ਵਿੱਚ ਕੋਈ ਖਾਸ ਮੈਜਰਮੈਂਟ ਨਹੀਂ ਹੈਗੀ ਕਿ ਆਪਾਂ ਕੀ ਕਰਨੀ ਹੈ, ਪਰ ਅੰਦਾਜ਼ੇ ਦੇ ਨਾਲ ਤੁਸੀਂ ਉਹ ਕਰਦੇ ਹੈਗੇ ਆ। ਸੋ ਇਹ ਜਿਹੜਾ ਆ ਕੈਲਕੂਲੇਸ਼ਨਾਂ ਜਿਹੜੀਆਂ ਆਟੋਮੈਟਿਕਲੀ ਉਦੋਂ ਹੁੰਦੀਆਂ ਜਦੋਂ ਤੁਸੀਂ ਆਪਣੇ ਆਪ ਜਾ ਕੇ ਇਫਟਾ ਭਰਨਾ ਸ਼ੁਰੂ ਕਰਦੇ ਆ। ਜੀ, ਤੇ ਇੱਕ ਆਪਣੀ ਆਫ-ਏਅਰ ਕਾਲ ਜਿਹੜੇ ਦੱਸਦੇ ਜੀ, ਕਹਿੰਦੇ ਵੀ ਜਿਹਨਾਂ ਦੇ GPS ਵਗੈਰਾ ਲੱਗਾ ਹੁੰਦਾ ਆ ਉਹ ਵੀ ਤੁਹਾਨੂੰ ਕਾਫੀ ਕੰਮ ਆਸਾਨ ਕਰ ਦਿੰਦਾ ਆ। ਕਿੰਨੇ ਮੀਲ ਤੁਸੀਂ ਕਿਹੜੇ ਸੂਬੇ 'ਚ ਚਲਾਏ ਆ ਤੇ ਕਿੰਨੀ ਕੁ ਮਾਈਲੇਜ ਜਿਹੜੀ ਆ ਉਸ ਹਿਸਾਬ ਦੇ ਨਾਲ ਜਿਹੜੀ ਨਹੀਂ ਰਾਜ ਅੱਜ ਕੱਲ੍ਹ ਤਾਂ ਮੈਂ ਤੁਹਾਨੂੰ ਅੱਗੇ ਦੱਸਿਆ ਨਾ, ਅੱਜ ਕੱਲ੍ਹ ਬਹੁਤ ਸੌਖਾ ਹੋ ਗਿਆ। ਅੱਗੇ ਤਾਂ ਅਸੀਂ ਕੀ ਕਰ ਦਿੰਦੇ ਸੀ, ਜਦੋਂ ਸਟੇਟ ਪਾਰ ਕਰਨੀ, ਸਟੇਟ ਪਾਰ ਕਰਕੇ ਮੀਲ ਲਿਖ ਲੈਣੇ ਤੇ ਗੈਲਨ ਸਾਰੇ ਲਿਖ ਲੈਣੇ ਬੁੱਕ ਦੇ ਉੱਤੇ, ਕਾਪੀ ਦੇ ਉੱਤੇ, ਤੇ ਵਰਬਲੀ ਜਿਹੜਾ ਆ ਮੈਨੂਅਲੀ ਸਾਰਾ ਕੰਮ ਹੁੰਦਾ ਸੀਗਾ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਵੀ ਇਹ ਮੇਰਾ ਕੁਐਸਚਨ ਕਹ ਲਓ ਜਾਂ ਡਾਊਟ ਆ, ਜਿਹੜੇ ਵੀਰ ਜੀ ਕਹਿ ਕੇ ਗਏ ਨਾ ਬੌਂਡ ਬਾਰੇ ਪੈਰੀਸ਼ੇਬਲ ਤੇ ਡਰਾਈ ਦਾ, ਉਹ ਭਾਜੀ ਕਿਤੇ ਹੈਗਾ ਆ, ਉਹਨੂੰ ਭਾਜੀ ਰਮਨ ਭਾਜੀ ਤੁਸੀਂ ਸਰਚ ਕਰਕੇ ਚਾਹੇ ਦੁਬਾਰਾ ਦੱਸਿਓ, ਕਿਉਂਕਿ ਉਹ ਬਹੁਤ ਧੱਕਾ ਵੀ ਲੱਗ ਸਕਦਾ। ਕਹਿਣ ਦਾ ਮਤਲਬ ਇੱਕ ਚਾਂਸ ਹੋਇਆ ਸੀ ਮੇਰੇ ਕਜ਼ਨ ਦੇ ਨਾਲ, ਬਹੁਤ ਵੱਡੀ ਕੰਪਨੀ, ਉਹ ਮੈਂ ਨਾਂ ਨਹੀਂ ਲੈਣਾ, ਬਹੁਤ ਆਪਣੇ ਤੋਂ ਉਹਦੇ ਲੋਡ ਚੱਕਦੇ ਆ, ਉਹ ਇਹੀ ਪ੍ਰੋਬਲਮ ਆਈ ਸੀਗੀ ਉਹਨੂੰ, ਤੇ ਉੱਥੇ ਪੈਸੇ ਮਰਨੇ ਦੇ ਚਾਂਸ ਭਾਜੀ ਬਣ ਸਕਦੇ ਆ। ਮਤਲਬ ਬਾਕੀ ਤੁਸੀਂ ਸਰਚ ਕਰ ਲਿਓ। ਕਹਿਣ ਦਾ ਮਤਲਬ ਵੀਰ ਜੀ ਦੀ ਗੱਲ ਮੈਂ ਤਾਂ ਵੀ ਉਹ ਹੈਗੀ ਆ ਕਿਤੇ ਨਾ ਕਿਤੇ ਭਾਜੀ, ਡੈਫੀਨੇਟਲੀ ਇਹਦੇ ਉੱਤੇ ਪੂਰੀ ਸਰਚ ਕਰਕੇ ਤੇ ਆਪਾਂ ਨੈਕਸਟ ਵੀਕ ਜਿਹੜਾ ਇਹ ਆ ਜਿਹੜਾ ਕੁਐਸਚਨ ਆ ਇਹਦਾ ਆਨਸਰ ਜਿਹੜਾ ਨੈਕਸਟ ਵੀਕ ਪੂਰਾ ਦੇਵਾਂਗੇ। ਤੇ ਮੇਰੇ ਕੋਲ ਜਿੰਨੀਆਂ ਕੁ ਬੌਂਡ ਕੰਪਨੀਜ਼ ਜਿਨ੍ਹਾਂ ਨੂੰ ਮੈਂ ਜਾਣਦਾ ਹੈਗਾ, ਤੇ ਮੈਂ ਉਹਨਾਂ ਨੂੰ ਕਾਲ ਕਰਕੇ ਵੀ ਇਹਦੇ ਉੱਤੇ ਕਲੈਰਿਟੀ ਜਿਹੜੀ ਆ ਉਹ ਜ਼ਰੂਰ ਕਰੂੰਗਾ, ਤੇ ਡੈਫੀਨੇਟਲੀ ਅਗਲੇ ਵੀਕ ਆਪਾਂ ਤੁਹਾਨੂੰ ਇਹਦਾ ਆਨਸਰ ਜਿਹੜਾ ਹੈ ਸਹੀ ਆਨਸਰ ਲਿਆਣ ਕੇ ਦੇਵਾਂਗੇ। ਥੈਂਕ ਯੂ ਜੀ। ਕਿਉਂਕਿ ਜੇ ਕੋਈ ਕੰਪਨੀ ਰਾਤ ਰਾਤ ਚੱਕ ਕੇ ਝੱਗਾ ਪਲਾਨ ਹੋਇਆ ਨਾ ਪੈਰੀਸ਼ੇਬਲ ਦਾ, ਤੇ ਉਹ ਇਫੈਕਟ ਪੈ ਸਕਦਾ ਹੋਵੇ ਭਾਜੀ। ਡੈਫੀਨੇਟਲੀ ਭਾਜੀ, ਡੈਫੀਨੇਟਲੀ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਗੁਰਮਿੰਦਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਆਪਣਾ ਮੇਰਾ ਨਾ ਇੱਕ ਸਵਾਲ ਸੀਗਾ ਵੀ ਆਪਣੇ ਜਿੱਦਾਂ ਕੈਲੀਫੋਰਨੀਆ ਸਕੇਲ ਵਾਲੇ ਪੈਂਦੇ ਨਾ 58 ਵਾਲੇ, ਜੀ ਜੀ, ਇਹਨਾਂ ਨੇ ਭਾਜੀ ਆਪਣੇ ਮਕੈਨਿਕ ਉੱਥੇ ਖੜਵਾਏ ਹੁੰਦੇ ਆ ਤੇ ਟਰੱਕ ਨੂੰ ਪੁੱਲ ਅਪ ਕਰਦੇ ਆ ਤੇ ਕਰਕੇ ਉਸੇ ਮਕੈਨਿਕ ਤੋਂ ਕੰਮ ਕਰਵਾਉਂਦੇ ਆ। ਜੇ 10 ਦਿਨ ਪਹਿਲਾਂ ਦੀ ਗੱਲ ਆ, ਆਪਣੇ ਫ੍ਰਿਜਨਾਂ ਦਾ ਟਰੱਕ ਸੀਗਾ, ਉਹਦਾ ਟ੍ਰੇਲਰ ਦਾ ਕੰਮ ਕੀਤਾ ਉੱਥੇ। ਅੱਛਾ ਜੀ। ਉਹ ਕੰਮ ਕਰਕੇ ਜਦੋਂ ਟਰੱਕ ਵਾਪਸ ਆਇਆ ਤੇ ਫ੍ਰਿਜਨੋਂ ਆਇਆ, ਉਹਦੇ ਟ੍ਰੇਲਰ ਦੇ ਉਹੀ ਐਕਸਲ ਨਿਕਲ ਕੇ ਬਾਹਰ ਨਿਕਲ ਗਏ ਜਿੱਥੋਂ ਉਹਨਾਂ ਨੇ ਕੰਮ ਕਰਵਾਇਆ। ਅੱਛਾ। ਤੇ ਇੱਕ ਜਿਹੜੀ ਈਸਟ ਬਾਉਂਡ ਵਾਲੀ ਸਕੇਲ ਆ, ਉੱਥੇ ਪੁਲਿਸ ਆਫੀਸਰ ਅੰਦਰ ਬੈਠਾ ਹੁੰਦਾ, ਮਕੈਨਿਕ ਬਾਹਰ ਖੜ ਕੇ ਟਰੱਕਾਂ ਨੂੰ ਫੋਲੋ ਕਰਦਾ ਹੁੰਦਾ ਵੀ ਤੁਸੀਂ ਪੁੱਲ ਕਰਨਾ ਜਾਂ ਕਿਹਨੂੰ ਨਹੀਂ ਕਰਨਾ। ਉਹ ਮਕੈਨਿਕ ਪੁੱਲ ਕਰ ਰਿਹਾ ਹੁੰਦਾ, ਨਾ ਕਿ ਪੁਲਿਸ ਆਫੀਸਰ। ਰੀਅਲੀ? ਇਹਦਾ ਵੀ ਕੋਈ ਕੰਪਲੇਂਟ ਵਗੈਰਾ ਆਪਾਂ ਕਰ ਸਕਦੇ ਜਾਂ ਕਿੱਦਾਂ? ਨਹੀਂ, ਡੈਫੀਨੇਟਲੀ ਕਰ ਸਕਦੇ ਆ ਜੀ। ਚੰਗਾ ਕੀਤਾ ਤੁਸੀਂ ਸਾਡੇ ਧਿਆਨ ਦੇ ਵਿੱਚ ਲਿਆਂਦਾ। ਤੇ ਮੈਂ ਜਦੋਂ ਵੀ ਤਕਰੀਬਨ ਭਾਜੀ ਸਾਰੇ ਜਿੰਨੇ ਵੀ ਚੱਲਦੇ ਆ ਨਾ 58 ਤੇ, ਹਰ ਇੱਕ ਬੰਦੇ ਨੂੰ ਇਹ ਪਤਾ ਵੀ ਇੱਥੇ ਆ ਕੁਛ ਹੋ ਰਿਹਾ। ਪਤਾ ਨਹੀਂ, ਮੈਨੂੰ ਨਹੀਂ ਪਤਾ ਵੀ ਜਿੱਦਾਂ ਲੋਕੀ ਸਵਾਲ ਰੋਜ਼ ਮੈਂ ਸੁਣਦਾ ਵਾ ਨਾ, ਕੋਈ ਕਿੱਦਾਂ ਦੇ ਕਰਦਾ, ਕੋਈ ਕਿੱਦਾਂ ਦੇ, ਪਰ ਇਹ ਵੀ ਆਪਾਂ ਨੂੰ ਜ਼ਰੂਰੀ ਆ ਨਾ। ਨਹੀਂ, ਡੈਫੀਨੇਟਲੀ ਭਾਜੀ, ਥੈਂਕ ਯੂ ਤੁਹਾਡਾ ਇਹ ਜਿਹੜਾ ਧਿਆਨ 'ਚ ਲਿਆਉਣ ਲਈ। ਤੇ ਮੇਰੇ ਜਿਹੜੇ CHP ਦੇ ਕੰਟੈਕਟਸ ਹੈਗੇ ਆ, ਡੈਫੀਨੇਟਲੀ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਇਸ ਚੀਜ਼ ਦੇ ਉੱਤੇ ਜ਼ਰੂਰ ਗੱਲ ਕਰੂੰਗਾ। ਤੇ ਬਾਕੀ ਜਿਹੜਾ ਹੈਗਾ ਕਿ ਜਿਹੜੇ ਮੋਸਟਲੀ ਜਿਹੜੇ ਸਕੇਲਸ ਹੁੰਦੇ ਆ, ਇਹਨਾਂ ਦੇ ਉੱਤੇ ਜਿੰਨੇ ਵੀ ਮਕੈਨਿਕ ਜਿਹੜੇ ਇਹਨਾਂ ਨਾਲ ਅਟੈਚ ਹੁੰਦੇ ਆ, ਮੋਸਟਲੀ ਸਕੇਲ ਦੇ ਉੱਤੇ ਅਪਰੋਚ ਕਰਕੇ ਉਹ ਕਿਸੇ ਨਾ ਕਿਸੇ ਅੰਦਰ ਜਿਹੜੇ ਇੰਸਪੈਕਟਰ ਹੁੰਦੇ ਉਹਨਾਂ ਦੇ ਨਾਲ ਉਹਨਾਂ ਦਾ ਗੱਠਜੋੜ ਕਹਿ ਲਓ, ਜਾਂ ਉਹਨਾਂ ਕੋਲ ਲਿਸਟ ਹੁੰਦੀ ਹੈ। ਗੱਠਜੋੜ ਤਾਂ ਨਹੀਂ ਮੈਂ ਕਹਿ ਸਕਦਾ, ਪਰ ਲਿਸਟ ਹੁੰਦੀ ਆ। ਉੱਥੇ ਲਿਸਟ ਪ੍ਰੋਵਾਈਡ ਕਰਦੇ ਆ ਕਿ ਆਹ ਸਾਰੇ ਜਿਹੜੇ ਮਕੈਨਿਕ ਹੈਗੇ ਆ ਇਸ ਏਰੀਏ ਦੇ ਵਿੱਚ ਜਿਹੜੇ ਇੱਥੇ ਸਰਵ ਕਰਦੇ ਆ। ਸੋ ਮੈਜੋਰਟੀ ਟਾਈਮ ਉਹਨੇ ਮਕੈਨਿਕ ਦੇ ਵਿੱਚ ਹੁੰਦੇ ਆ। ਪਰ ਜੇ ਕੋਈ ਮਕੈਨਿਕ ਜਿੱਦਾਂ ਕਿ ਉੱਥੇ ਆਲਰੇਡੀ ਬੈਠਾ ਆ ਜਾਂ ਇੱਦਾਂ ਦੀ ਕੋਈ ਹਰਕਤ ਕਰ ਰਿਹਾ ਹੈਗਾ, ਤੇ ਉਹਦੇ ਲਈ ਡੈਫੀਨੇਟਲੀ ਆਪਾਂ ਜਿਹੜਾ ਆ ਇਹ ਸਵਾਲ ਚੁੱਕ ਸਕਦੇ ਹਾਂ CHP ਦੇ ਕੋਲ। ਜੀ, ਤੇ ਅਗਲੇ ਆਪਣੇ ਕਾਲਰ ਨੇ ਜਿਹੜੇ ਕੁਲਜੀਤ ਜੀ, ਸਤਿ ਸ਼੍ਰੀ ਅਕਾਲ ਕੁਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਣੇ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਕਈਆਂ ਨੂੰ ਐਫਟਾ 4-4, $500 ਦੇਣਾ ਪੈ ਰਿਹਾ ਜੀ। ਉਹਨਾਂ ਨੂੰ ਇੱਕ ਹੋਰ ਥੋੜਾ ਜਿਹਾ ਹੈਗੀ ਐਡਵਾਈਸ ਕਿ ਉਹ ਆਪਣੇ ਜਦੋਂ ਭਰਦੇ ਆ ਕੁਆਟਰਲੀ ਸਟੇਟਮੈਂਟ ਜ਼ਰੂਰ ਲੈ ਲਿਆ ਕਰਨ, ਜਿਹਨਾਂ ਤੋਂ ਉਹ ਆਪਣੇ ਐਫਟਾ ਵਗੈਰਾ ਭਰਾਉਂਦੇ ਆ। ਮੇਰੇ ਨਾਲ 3 ਸਾਲ ਪਹਿਲਾਂ ਇੱਦਾਂ ਹੋਇਆ ਜੀ। ਐਫਟਾ ਬਾਅਦ ਕਾਫੀ ਬਣੀ ਜਾਣਾ, ਤੇ ਮੈਂ ਜਦੋਂ ਉਹਨਾਂ ਦੇ ਕੋਲੋਂ ਆਪਣਾ ਪੇਪਰ ਵਰਕ ਮੰਗਿਆ ਤੇ ਮੈਂ ਕਦੀ ਐਰਾਜ਼ੋਨਾ ਜਾਂਦਾ ਹੀ ਨਹੀਂ, ਤੇ ਉਹ ਮੇਰਾ ਐਰਾਜ਼ੋਨਾ ਦਾ ਪਾਈ ਗਿਆ। ਹਾਲਾਂਕਿ ਮੈਂ ਇੱਧਰੋਂ ਸਿਆਟਲ ਤੋਂ ਆਪਣੇ ਕੈਲੀਫੋਰਨੀਆ ਚੱਲਦਾ ਰਿਹਾ ਜਾਂਦਾ ਨਾ,
ਉਹ ਵਿੱਚ ਮੇਰਾ ਆਲਮੋਸਟ ਪਿਛਲੇ 3 ਸਾਲ ਉਹ ਐਰਰਸ ਉਹਨਾਂ ਦਾ ਵਿੱਚ ਪਾਈ ਗਿਆ, ਜਾਂ ਮਿਸਟੇਕ ਕਹਿ ਲਓ ਜਾਂ ਕਿੱਦਾਂ ਦੇ, ਉਹ ਵੀ ਚੱਕਰ ਹੋ ਜਾਂਦਾ ਜੀ, ਇਹ ਚੈੱਕ ਕਰ ਲਿਆ। ਹੁਣ ਤੁਸੀਂ ਆਪੇ ਭਰਦੇ ਹੋ ਜਾਂ ਕੋਈ ਕੰਪਨੀ ਚੇਂਜ ਕਰ ਲਈ ਆ? ਨਹੀਂ, ਮੈਂ ਚੇਂਜ ਕੀਤਾ ਜੀ। ਉਹ ਚੇਂਜ ਕਰਨ ਦੇ ਚੱਕਰ ਦੇ ਵਿੱਚ ਵੀ ਉਹ ਬੰਦੇ ਗੁੱਸੇ ਹੋ ਗਏ ਵੀ ਸਾਡੇ ਤੋਂ ਮੂਵ ਹੋਣ ਲੱਗੇ। ਉਹਨਾਂ ਨੇ ਮੇਰੇ ਜੋ ਆਪਣੇ ਪਾਸਵਰਡ ਵਗੈਰਾ ਸੀਗੇ ਉਹ ਸਾਰੇ ਮੈਸਅਪ ਕਰ ਦਿੱਤਾ। ਜਿਹੜੇ ਨਵੇਂ ਬੰਦੇ ਕੋਲ ਗਏ ਤਾਂ ਬੜੀ ਪ੍ਰੋਬਲਮ ਆਈ ਜੀ ਉਹ ਸਾਰਾ ਅਕਾਊਂਟ ਕ੍ਰੀਏਟ ਕਰਨੇ ਦੁਬਾਰਾ। ਇਹ ਮਾੜੀ ਗੱਲ ਆ, ਉਹਨਾਂ ਦੀ ਬਿਜ਼ਨਸ ਪ੍ਰੈਕਟਿਸ ਬੈਡ ਨਹੀਂ, ਬਿਲਕੁਲ ਇਹ ਜਿਹੜਾ ਤੁਹਾਡਾ ਬਿਲਕੁਲ ਸਹੀ ਹੈਗਾ। ਤੁਹਾਡੇ ਕੋਲ ਸਟੇਟਮੈਂਟ ਹੋਣੀ ਚਾਹੀਦੀ ਆ, ਔਰ ਇਹ ਬਹੁਤ ਜ਼ਿਆਦਾ ਕੰਮ ਹੁੰਦਾ ਇੱਦਾਂ। ਔਰ ਜਿਹੜੇ ਮਾਈਲਜ਼ ਆ, ਔਰ ਮੈਂ ਇਹ ਗੱਲ ਇੱਥੇ ਕਹਿ ਦਿਆਂ ਕਿ ਆਪਾਂ ਇਫਟੇ ਵਾਲਿਆਂ ਦੀ ਗੱਲ ਕਰ ਰਹੇ ਹੈਗੇ ਆ, ਹੈ ਨਾ, ਬਈ ਇਫਟੇ ਜਿਹੜੇ ਭਰਦੇ ਆ, ਹੈ ਨਾ। ਰਾਜਕਰਨ ਮੇਰੇ ਬਹੁਤ ਫਰੈਂਡ ਹੈਗੇ ਆ, ਮੇਰੇ ਬਹੁਤ ਕਲੋਜ਼ ਫਰੈਂਡ ਹੈਗੇ ਆ ਜਿਹੜੇ ਕਿ ਇਸ ਕੰਮ ਦੇ ਵਿੱਚ ਹੈਗੇ, ਜਿਹੜੇ ਭਰਦੇ ਆ। ਔਰ ਉਹਨਾਂ ਦਾ ਜਿਹੜਾ ਰੋਸ ਹੁੰਦਾ, ਉਹਨਾਂ ਦਾ ਜਿਹੜਾ ਗੁੱਸਾ ਹੁੰਦਾ, ਉਹ ਇਹ ਹੁੰਦਾ ਕਿ ਭਾਜੀ ਸਾਡੇ ਸਾਹਮਣੇ ਇੱਦਾਂ ਲਿਆਣ ਕੇ ਲਿਫਾਫੇ ਸਿੱਟ ਜਾਂਦੇ ਆ ਸਾਰੇ, ਅਤੇ ਉਹ ਕਹਿੰਦੇ ਵੀ ਭਰ ਲਓ, ਅਤੇ ਉਹ ਕਹਿੰਦੇ ਵੀ ਡਾਲਰ ਅਸੀਂ 50 ਲੈਣੇ ਹੁੰਦੇ ਆ, ਅਤੇ ਸਾਰਾ ਕੰਮ ਕਰਨ ਨੂੰ ਫਿਰ ਕਹਿੰਦਾ ਫਿਰ ਅਸੀਂ ਫਿਰ ਅੰਦਾਜ਼ੇ ਦੇ ਨਾਲ ਲਿਫਾਫਾ ਦੇਖ ਲਈਦਾ ਕਿੱਥੋਂ ਕਿੱਥੇ ਗਿਆ, ਉਹ ਭਰੀਦਾ, ਉਹ ਸਿੱਧਾ ਔਰ ਭਰ ਦੇਈਦਾ। ਸੋ ਇਸ ਕਰਕੇ ਜਿਹੜੀ ਇਹ ਗੱਲ ਆ, ਇਹ ਦੋਨੋਂ ਤਰ੍ਹਾਂ ਦੀ ਗੱਲ ਆ। ਜੇ ਆਪਾਂ ਇਫਟੇ ਭਰਨ ਵਾਲਿਆਂ ਦੇ ਉੱਤੇ ਆਪਾਂ ਉਂਗਲ ਚੱਕਦੇ ਹਾਂ, ਅਤੇ ਆਪਾਂ ਇਫਟਾ ਭਰਵਾਉਣ ਵਾਲਿਆਂ 'ਤੇ ਵੀ ਉਨੀ ਹੀ ਉਂਗਲ ਚੱਕੀ ਆ। ਜੇ ਇੱਕ ਉਂਗਲ ਉਹਨਾਂ ਨਾਲ ਕਰਦੇ ਹਾਂ, 3 ਆਪਣੇ ਵੱਲ ਵੀ ਆ। ਜੇ ਅਸੀਂ ਆਪਣੀ ਪ੍ਰੋਪਰ ਸ਼ੀਟ ਬਣਾ ਕੇ ਪ੍ਰੋਪਰ ਢੰਗ ਦੇ ਨਾਲ ਉਹਨਾਂ ਨੂੰ ਆਪਣਾ ਸਾਰਾ ਮਾਈਲਜ਼ ਅਤੇ ਗੈਲਨਸ ਦਈਏ, ਅਤੇ ਫਿਰ ਉਹ ਸਹੀ ਨਾ ਭਰਨ, ਫਿਰ ਤੁਸੀਂ ਉਹਨਾਂ ਨੂੰ ਫੜ ਸਕਦੇ ਆ। ਪਰ ਜੇ ਆਪਾਂ ਉਹਨਾਂ ਨੂੰ ਸਹੀ ਨਹੀਂ ਦਿੰਦੇ, ਆਪਾਂ ਉਹਨਾਂ ਦੇ ਸਾਹਮਣੇ ਡੱਬਾ ਰੱਖ ਆਉਂਦੇ ਵੀ ਆਹ ਮੇਰੇ ਪਿਛਲੇ ਕੁਆਟਰ ਦੇ ਸਾਰੇ ਲੋਡ ਆ ਅਤੇ ਇਫਟਾ ਭਰ ਦਿਓ, ਅਤੇ ਇੱਦਾਂ ਦੇ ਜਿਹੜੇ ਆ ਬਹੁਤ ਜਿਹੜੇ ਮਤਲਬ ਕਿ ਹੁੰਦਾ ਕੰਮ ਇੱਦਾਂ ਦਾ ਕਿ ਜਿੱਥੇ ਇਫਟਾ ਵਾਲੇ ਸਾਨੂੰ ਹਮੇਸ਼ਾ ਕਹਿੰਦੇ ਆ ਵੀ ਯਾਰ ਇੱਦਾਂ ਸਾਡੇ ਸਾਹਮਣੇ ਡੱਬਾ ਰੱਖ ਜਾਂਦੇ ਆ, ਹੁਣ ਦੱਸ ਮੈਂ ਕੀ ਕਰਾਂ, ਇਹਦੇ 'ਚ $50 'ਚ ਮੈਂ ਸਾਰਾ ਦਿਨ ਬੈਠਾ ਇੱਕ ਬੰਦੇ ਦਾ ਇਫਟਾ ਥੋੜ੍ਹੀ ਭਰੀ ਜਾਊਂਗਾ। ਸੋ ਰੀਜ਼ਨ ਆ, ਜੇ ਤੁਸੀਂ ਗਲਤੀ ਕਰਨ ਦਾ ਮੌਕਾ ਦਿੰਦੇ ਆ ਤਾਂ ਗਲਤੀ ਹੁੰਦੀ ਆ। ਅਤੇ ਜੇ ਤੁਸੀਂ ਲਿਸਟ ਦਿਓਗੇ ਆਪਣੀ ਬਣਾ ਕੇ, ਸਪਰੈਡਸ਼ੀਟ ਦਿਓਗੇ, ਅਤੇ ਸਪਰੈਡਸ਼ੀਟ ਦੇ ਅਕੋਰਡਿੰਗਲੀ ਆਪਣੀ ਰਿਪੋਰਟ ਵਾਪਸ ਲਓਗੇ, ਅਤੇ ਆਈ ਡੋਂਟ ਥਿੰਕ ਸੋ। ਆਈ ਥਿੰਕ ਹੁਣ ਤਾਂ ਚਲੋ ELD ਦਾ ਦੱਸ ਦੇਣ ਵੀ, ਅਤੇ ਫਿਊਲ ਕਾਰਡ ਦਾ ਜਿਹੜਾ ਉਹ ਸਟੇਟਮੈਂਟਸ ਜਿਹੜੀ ਫਰਕ ਹੋ ਗਿਆ ਬਹੁਤ। ਹਾਂ, ਹੁਣ ਉਹ ਕਰ ਦੇਣ, ਉਹਨਾਂ ਨੂੰ ਵੀ ਭਰਨਾ ਈਜ਼ੀ ਆ। ਜੇ ਉਹ ਇਹ ਚੀਜ਼ ਤੁਹਾਡੇ ਕੋਲ ਆਲਰੇਡੀ ਹੈਗੀ, ਫਿਰ ਤੁਸੀਂ ਆਪ ਖੁਦ ਹੀ। ਪਰ ਰਾਜਕਰਨ ਜੇ ਹੁਣ ਕਿਸੇ ਨੇ ELD ਦੀਆਂ 2 ਲਾਈਆਂ ਤਾਂ ਉਹਨਾਂ ਦਾ ਕੀ ਬਣੂਗਾ? ਹਾਂ, ਉਹ ਵੱਖਰੀ ਗੱਲ ਆ। ਜੇ ਘਪਲਾ ਕਰਨਾ ਹੈ ਤਾਂ ਫਿਰ ਉੱਥੇ ਔਖਾ ਆ, ਉਹ ਫਿਰ ਕਿਤੇ ਨਾ ਕਿਤੇ ਭਾਰ ਪੈ ਜਾਂਦਾ ਜੀ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਗੁਰਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਨਾ ਸ਼ੋਅ ਦੇ ਬਿਗਿਨਿੰਗ ਵਿੱਚ ਕੁਝ ਕਹਿ ਰਹੇ ਸੀ, ਕੁਝ ਪੋਸਟਰ ਪੋਸਟ ਕਰਨੇ ਜ਼ਰੂਰੀ ਹੁੰਦੇ ਜੇ ਸਾਡੇ ਕੋਲ ਡਰਾਈਵਰ ਨੇ, ਉਹ ਮੈਂ ਮਿਸ ਕਰ ਗਿਆ। ਉਹ ਦੱਸੋਗੇ, ਐਕਸਪਲੇਨ ਕਰੋਗੇ ਵੀ ਕਿਹੜੇ ਪੋਸਟਰ ਹੁੰਦੇ ਨੇ ਜਿਹੜੇ ਲਗਾਉਣੇ ਹੁੰਦੇ ਨੇ, ਕੀ ਹੈਗਾ ਉਹਦਾ? ਹਾਂਜੀ, ਉਹ ਜਿਹੜੇ ਨਾ OSHA ਵੱਲੋਂ ਅਪਰੂਵਡ ਪੋਸਟਰਸ ਹੁੰਦੇ ਆ, ਜਿਹੜੇ ਕਿ ਡਰਾਈਵਰ ਰਾਈਟਸ ਦੱਸਣੇ ਹੁੰਦੇ ਆ, ਡਰਾਈਵਰ ਪੇ ਦੱਸਣੀ ਹੁੰਦੀ ਆ, ਡਰਾਈਵਰ ਮੀਟਿੰਗ, ਉਹ ਇੱਕ ਨਾ ਸਟੈਂਡਰਡ ਪੋਸਟਰਸ ਹੁੰਦੇ ਆ। ਸੋ ਉਹ ਤੁਸੀਂ ਜਿਹੜੇ ਨਾ ਇੰਪਲੋਈ ਪੋਸਟਰਸ ਆ, ਜੇ ਤੁਸੀਂ Amazon 'ਤੇ ਸਰਚ ਕਰ ਲਓ, ਅਤੇ ਉਹ ਯੂਜ਼ਲੀ ਤੁਹਾਨੂੰ ਮਿਲ ਜਾਂਦੇ ਆ, $8-9 ਦਾ ਪੋਸਟਰ ਮਿਲ ਜਾਂਦਾ ਆ। ਪਰ ਕਈ ਵਾਰੀ ਜੋ ਤੁਸੀਂ ਨਵੀਂ ਕੰਪਨੀ ਖੋਲ੍ਹਦੇ ਆ ਅਤੇ ਤੁਹਾਨੂੰ ਲੈਟਰਸ ਆਉਣੇ ਸ਼ੁਰੂ ਹੋ ਜਾਂਦੇ ਆ, ਕੰਪਲਾਇੰਸ ਡਿਪਾਰਟਮੈਂਟ ਤੋਂ ਆ ਰਿਹਾ, ਕੰਪਲਾਇੰਸ ਡਿਪਾਰਟਮੈਂਟ ਤੋਂ ਆ ਰਿਹਾ, ਉੱਥੇ ਤੁਹਾਨੂੰ $25-30 ਦੇ ਉਹ ਪੋਸਟਰ ਈਅਰਲੀ ਅਪਡੇਟ ਦੇਵਾਂਗੇ, ਆਹ ਕਰਾਂਗੇ, ਉਹ ਕਰਾਂਗੇ, ਉਹ ਕਈ ਕੁਛ ਹੁੰਦਾ ਆ। ਸੋ ਉਹਦੇ ਲਈ ਜਿਹੜੇ ਉਹ ਪੋਸਟਰਸ ਆ, ਜਿਹੜੇ ਫੈਡਰਲ ਲੇਬਰ ਲਾ ਪੋਸਟਰਸ ਆ, ਉਹ ਲਾਉਣੇ ਜ਼ਰੂਰੀ ਹੁੰਦੇ ਆ ਜੇ ਤੁਹਾਡੇ ਕੋਲ ਇੰਪਲੋਈਜ਼ ਇਨਸਾਈਡ ਜਿਹੜੇ ਤੁਹਾਡੀ ਬਿਲਡਿੰਗ ਆ ਉਹਦੇ ਜਿੱਥੇ ਤੁਹਾਡਾ ਦੈਟ ਮੀਨਸ ਮੇਰੇ ਤੇ ਨਹੀਂ ਅਪਲਾਈ ਹੁੰਦਾ ਕਿਉਂਕਿ ਮੈਂ ਹੀ ਓਨਰ ਆ ਤੇ ਮੈਂ ਹੀ ਡਰਾਈਵਰ ਆ। ਹਾਂਜੀ, ਨਹੀਂ ਤੁਹਾਡੇ ਤੇ ਅਪਲਾਈ ਆਈ ਡੋਨਟ ਨੀਡ ਦੈਟ, ਰਾਈਟ? ਨਹੀਂ। ਓਕੇ, ਥੈਂਕ ਯੂ। ਚਲੋ ਇਹ ਵੀ ਕਲੀਅਰ ਹੋ ਗਿਆ ਵੀ ਜਿਹੜਾ ਓਨਰ ਆਪਰੇਟਰ ਆ ਉਹਨੂੰ ਨਹੀਂ, ਉਹ ਤੇ ਨਹੀਂ, ਇੰਪਲੋਈ ਤੇ ਇੰਪਲੋਈ ਨਹੀਂ। ਜੇ ਤਾਂ ਆਪਾਂ ਟੈਕਨੀਕਲ ਚੀਜ਼ ਤੇ ਆਈਏ, ਤੇ ਟੈਕਨੀਕਲ ਚੀਜ਼ 'ਚ ਜਿਹੜੀ ਆ ਨਾ ਇੱਕ ਬੜੀ ਵੱਡੀ ਚੀਜ਼ ਆਉਂਦੀ ਆ ਕਿ ਇੱਥੇ ਆਪਣੇ ਬਹੁਤ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਕਿ ਕਹਿੰਦੇ ਕਿ ਓਕੇ ਮੈਂ ਕਹਿ ਰਿਹਾ ਕਿ ਮੈਂ ਓਨਰ ਆਪਰੇਟਰ ਆ, ਪਰ ਮੇਰੀ ਕੰਪਨੀ ਜਿਹੜੀ ਆ ਉਹ ਮੇਰੇ ਬੱਚੇ ਦੇ ਨਾਂ 'ਤੇ ਆ ਜਾਂ ਮੇਰੀ ਵਾਈਫ ਦੇ ਨਾਂ 'ਤੇ ਆ। ਮੈਂ ਟੈਕਨੀਕਲੀ ਓਨਰ ਆਪਰੇਟਰ ਨਹੀਂ ਗਾ, ਮੈਂ ਇੰਪਲੋਈ ਹਾਂ। ਸੋ ਮੇਰੀ ਇੰਪਲੋਈ ਫਾਈਲ ਵੀ ਹੋਣੀ ਚਾਹੀਦੀ ਹੈ ਉਦੋਂ। ਮੇਰਾ ਡਰੱਗ ਟੈਸਟ, ਰੈਂਡਮ, ਹਰ ਇੱਕ ਚੀਜ਼ ਜਿਹੜੀ ਆ ਉਹ ਐਜ਼ ਆ ਇੰਪਲੋਈ ਉੱਥੇ ਕਾਊਂਟ ਹੋਣੀ ਆ। ਸੋ ਇਹ ਬਹੁਤ ਜ਼ਿਆਦਾ ਜਿਹੜੀ ਮਿਸ ਇਨਫੋਰਮੇਸ਼ਨ ਹੈਗੀ ਆ ਕਿ ਕਈ ਵਾਰੀ ਅਸੀਂ ਕੰਪਨੀ ਚਲਾ ਰਹੇ ਹਾਂ, ਪਰ ਉਹ ਕੰਪਨੀ ਜਿਹੜੀ ਆ ਉਹ ਸਾਡੇ ਬੱਚੇ ਦੇ, ਮਾਂ ਦੇ ਜਾਂ ਵਾਈਫ ਦੇ ਜਾਂ ਕਿਸੇ ਨਾ ਕਿਸੇ ਦੇ ਨਾਂ 'ਤੇ, ਦੂਜੇ ਦੇ ਨਾਂ 'ਤੇ ਹੁੰਦੀ ਹੈ, ਅਤੇ ਅਸੀਂ ਐਜ਼ ਅ ਡਰਾਈਵਰ ਹੁੰਦੇ ਹਾਂ। ਸੋ ਅਸੀਂ ਐਜ਼ ਅ ਇੰਪਲੋਈ ਕਾਊਂਟ ਹੋਣਾ ਉੱਥੇ। ਜੀ ਬਿਲਕੁਲ। ਅਤੇ ਇੱਕ ਜਿਹੜਾ ਸਵਾਲ ਇਹ ਵੀ ਆ ਰਿਹਾ ਵੀ ਕਿਹੜਾ GPS ਜਿਹੜਾ ਇੱਕ ਹਿਸਾਬ ਦੇ ਲਈ ਅਪਰੂਵਡ ਆ ਇਫਟਾ ਮਾਈਲਸ ਵਾਸਤੇ? ਗਾਰਮੈਨ ਵਾਲਾ ਅਪਰੂਵਡ ਹੁੰਦਾ ਹੈ? ਕੋਈ GPS ਨਹੀਂ, ਕੋਈ GPS ਅਪਰੂਵ ਨਹੀਂ ਹੈਗਾ, ਕੋਈ ਵੀ ਚੀਜ਼ ਅਪਰੂਵ ਨਹੀਂ ਹੈਗੀ। ਇਹ ਸਿਰਫ ਤੇ ਸਿਰਫ ਜਿਹੜੀ ELD ਹੈਗੀ ਹੈ, ਜਿਹੜੀ ਤੁਹਾਡੀ ਟਰੱਕ ਦੇ ਨਾਲ ਲੱਗੀ ਆ, ਜਿਹੜੇ ਉੱਤੇ ਮਾਈਲਸ ਕੈਲਕੂਲੇਟ ਹੁੰਦੇ ਆ,
ਉਹੀ ਰੀਡਿੰਗਸ ਹੀ ਜਿਹੜੀਆਂ ਅਪਰੂਵਲ ਦੇਖੋ ਅਪਰੂਵ ਕੋਈ ਨਹੀਂਗਾ ਹਰ ਇੱਕ ਸਟੇਟ ਦੇ ਮਾਈਲਸ ਜਿਹੜੇ ਆ ਨਾ ਪ੍ਰੀਟੀ ਮਚ ਜੇ ਤੁਸੀਂ ਸਿੱਧੀਆਂ ਸਟੇਟਾਂ ਕ੍ਰਾਸ ਕੀਤਾ ਹੁਣ ਮੈਂ ਆਰਗਨ ਦੀ ਗੱਲ ਕੀਤੀ ਸੀ 307 ਮੀਲ ਜਾਂ 307 ਮੀਲ ਜਾਣ ਦੇ 307 ਆਉਣ ਦੇ ਸੋ ਪੱਕਾ ਹੀ ਆ ਤੁਸੀਂ ਕ੍ਰਾਸ ਕਰਨੀ ਆ ਇੱਕੋ ਫਰੀਵੇ ਤੇ ਕ੍ਰਾਸ ਕਰਨੀ ਆ ਜੇ ਤੁਸੀਂ 5 ਤੇ ਕੀਤੀ ਆ ਸੇਮ ਮਾਈਲ ਹੈ ਜੇ 97 ਤੇ ਕੀਤੀ ਆ ਸੇਮ ਮਾਈਲਸ ਹੈ ਸੋ ਉਹ ਜਿਹੜੀ ਚੀਜ਼ ਆ ਉਹ ਸਾਰੀਆਂ ਸਟੇਟਾਂ ਦੇ ਸੇਮ ਹੀ ਆ ਤੁਸੀਂ ਸੇਮ ਹੀ ਜੋ ਫਰੀਵੇ ਲਿਆ ਸੇਮ ਉਹਨਾਂ ਨੇ ਜਿਹੜੀ ਇੱਕ ਮਿੱਥੀ ਹੋਈ ਸੇਮ ਹੀ ਆ ਸੋ ਮਾਈਲਸ ਤਾਂ ਉਨੇ ਹੀ ਰਹਿਣੇ ਆ ਪਰ ਇਹ ਆ ਵੀ ਕਈ ਵਾਰੀ ਤੁਸੀਂ ਇੱਕ ਫਰੀਵੇ ਲੈ ਕੇ ਦੂਜੇ ਥੜੀ ਨਿਕਲ ਕੇ ਤੇ ਉੱਤੇ ਥੱਲੇ ਹੋ ਜਾਂਦੇ ਆ ਤੇ ਫਿਰ ਉਹ ਵੱਖਰੇ ਹੋ ਜਾਂਦੇ ਆ ਵੱਖਰੀ ਗੱਲ ਆ ਜੀ ਅਗਲੇ ਆਪਣੇ ਕਾਲਰ ਨੇ ਸੰਦੀਪ ਜੀ ਸਤਿ ਸ਼੍ਰੀ ਅਕਾਲ ਹਾਂਜੀ ਸੰਚਾਲ ਕਰ ਸਰੋਤਿਆਂ ਸਾਰਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਤਾਂ ਇਹ ਹੋਕਾ ਦੇਣਾ ਸੀਗਾ ਕਿ ਇੰਨੀ ਇਨਫੋਰਮੇਸ਼ਨ ਤੁਸੀਂ ਦੇ ਰਹੇ ਹੋ ਤੁਸੀਂ ਹਰ ਵੀਰਵਾਰ ਦਿੰਦੇ ਹੋ ਤੇ ਮੈਂ ਰਿਕੁਐਸਟ ਹੀ ਕਰੂੰਗਾ ਕਿ ਜਿੰਨੇ ਆਪਣੇ ਟਰੱਕ ਭਾਈ ਨੇ ਜਾਂ ਉਹਨਾਂ ਦੀਆਂ ਕੰਪਨੀ ਨੇ ਜੇ ਤੁਸੀਂ ਆਪ ਸਪਾਂਸਰ ਨਹੀਂ ਸ਼ੋਅ ਕਰ ਸਕਦੇ ਤੁਸੀਂ ਜਿੱਥੇ ਟਰੱਕ ਸਟਾਪ ਤੇ ਰੋਕਦੇ ਹੋ ਜੇ ਤੁਸੀਂ ਜਿੱਥੋਂ ਟਾਇਰ ਪਵਾਉਂਦੇ ਹੋ ਜਿੱਥੋਂ ਤੁਸੀਂ ਫਿਲਟਰ ਚੇਂਜ ਕਰਾਉਂਦੇ ਹੋ ਜਿੱਥੋਂ ਤੁਸੀਂ ਰਿਪੇਅਰ ਕਰਾਉਂਦੇ ਹੋ ਟਰੱਕਾਂ ਦੀ ਟ੍ਰੇਲਰ ਲੈਂਦੇ ਉਹਨਾਂ ਨੂੰ ਇਕੱਲੀ ਕੈਲੀਫੋਰਨੀਆ 'ਚ ਨਹੀਂ ਹੋਰ ਵੀ ਕਈ ਜਿਹੜੀ ਸਟੇਟਾਂ 'ਚ ਨੇ ਉਹਨਾਂ ਨੂੰ ਤੁਸੀਂ ਦੱਸੋ ਪੰਜਾਬੀ ਰੇਡੀਓ ਬਾਰੇ ਕਿ ਤੁਸੀਂ ਇਹਨੂੰ ਸਾਰੇ ਪੰਜਾਬੀ ਟਰੱਕ ਭਾਈ ਜਿਹੜੇ ਨੇ ਉਹ ਸੁਣਦੇ ਨੇ ਤੇ ਤੁਸੀਂ ਇੱਥੇ ਐਡਵਰਟਾਈਜ਼ ਕਰੋ ਤੇ ਇਹ ਹੋਕਾ ਹੀ ਦੇਣਾ ਸੀ ਕਿ ਤੁਸੀਂ ਸਪੋਰਟ ਜ਼ਰੂਰ ਕਰਿਆ ਕਰੋ ਇੰਨੀ ਵਧੀਆ ਇਨਫੋਰਮੇਸ਼ਨ ਕਈਆਂ ਦੇ ਕਿੰਨੇ ਫਾਈਨ ਬਚੇ ਨੇ ਤੇ ਕਈਆਂ ਨੇ ਕਿੰਨੀਆਂ ਗਲਤੀਆਂ ਠੀਕ ਕੀਤੀਆਂ ਨੇ ਜਦੋਂ ਦਾ ਮੈਂ ਸੁਣ ਰਿਹਾ ਮੇਰਾ ਕੋਈ ਟਰੱਕ ਨਹੀਂ ਹੈ ਮੈਨੂੰ ਜਿਹੜੇ ਚਲਾ ਰਹੇ ਉਹਨਾਂ ਦੇ ਕੋਈ ਟਰੱਕ ਨਹੀਂ ਹੈਗੇ ਉਹਨਾਂ ਦੇ ਕੋਈ ਟਰੱਕ ਨਹੀਂ ਹੈਗੇ ਸਾਨੂੰ ਆ ਕਿ ਓਵਰਆਲ ਜਿਹੜੀ ਕਮਿਊਨਿਟੀ ਆ ਉਹਨਾਂ ਦੀ ਹੈਲਪ ਹੋ ਰਹੀ ਹੈ ਤੇ ਉਹਦੇ ਵਿੱਚ ਤੁਸੀਂ ਆਪਣੀ ਮਦਦ ਜ਼ਰੂਰ ਕਰੋ ਬਸ ਇੰਨੀਆਂ ਬੇਨਤੀਆਂ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤੇ ਬਿਲਕੁਲ ਚਲੋ ਹਰ ਇੱਕ ਇੰਸਟੀਟਿਊਸ਼ਨ ਨੂੰ ਹਰ ਇੱਕ ਪ੍ਰੋਗਰਾਮ ਨੂੰ ਹਰ ਇੱਕ ਚੀਜ਼ ਨੂੰ ਜਿਹੜਾ ਚੱਲਣ ਦੇ ਲਈ ਇੱਦਾਂ ਜਿਹੜੀ ਮਾਇਕ ਸਹਾਇਤਾ ਆਰਥਿਕ ਸਪੋਰਟ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ ਤੇ ਰਮਨ ਜੀ ਆਪਣੇ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਉਹ ਸਮਾਪਤ ਆ ਸੋ ਅੱਜ ਇਫਟਾ ਦੇ ਬਾਰੇ ਆਪਾਂ ਕਾਫੀ ਲੰਬੀ ਚੌੜੀ ਜਿਹੜੀ ਉਹ ਗੱਲਬਾਤ ਕੀਤੀ ਹੋਪਫੁਲੀ ਬਹੁਤ ਸਾਰੇ ਜਿਹੜੇ ਸੁਣਨ ਵਾਲਿਆਂ ਦੇ ਜਿਹੜੇ ਸ਼ੰਕੇ ਉਹ ਦੂਰ ਹੋਏ ਬਿਲਕੁਲ ਟਰੱਕਿੰਗ ਦੇ ਵਿੱਚ ਰਾਜ ਕਰਨ ਆਪਾਂ ਕਿੱਧਰ ਵੀ ਮਰਜ਼ੀ ਹੱਥ ਲਾ ਲਈਏ ਕਿੱਧਰ ਵੀ ਕਿਸੇ ਵੀ ਪੁਆਇੰਟ 'ਤੇ ਹੱਥ ਲਾ ਲਈਏ ਆਪਣੇ ਕੋਲ ਮੇਰੇ ਖਿਆਲ ਅਣਗਿਣਤ ਟੌਪਿਕਸ ਹੈਗੇ ਆ ਜਿੱਥੇ ਕਿ ਆਪਾਂ ਗੱਲ ਕਰ ਸਕਦੇ ਡੈਫੀਨੇਟਲੀ ਆਉਣ ਵਾਲੇ ਪ੍ਰੋਗਰਾਮਾਂ 'ਚ ਆਪਾਂ ਇਹਦੇ ਬਾਰੇ 'ਚ ਹੋਰ ਡਿਟੇਲ 'ਚ ਗੱਲ ਕਰਾਂਗੇ ਜੀ ਤੇ ਬਿਲਕੁਲ ਅਗਲੀ ਵਾਰੀ ਜਿਹੜੇ ਬੌਂਡ ਦੇ ਬਾਰੇ ਫਿਰ ਪਤਾ ਕਰਕੇ ਰਮਨ ਜੀ ਆਪਾਂ ਨੂੰ ਜਿਹੜਾ ਦੱਸਣਗੇ ਪੈਰੀਸ਼ੇਬਲ ਗੁੱਡਸ ਦੇ ਬਾਰੇ ਵੀ ਉਹ ਇਸ ਦੇ ਅੰਡਰ ਕਵਰਡ ਆ ਜਾਂ ਨਹੀਂ ਕਵਰਡ ਹੈਗਾ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਬਹੁਤ ਬਹੁਤ ਧੰਨਵਾਦ ਰਮਨ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਹੁਣ ਇੱਥੇ ਸਮਾਪਤ ਹੈ ਟਰੱਕਿੰਗ ਦਾ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੇ ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕਿ ਜਿਹੀ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA ਸਾਹਮਣੇ ਕਿਤੇ ਕੈਮਰਾ ਤਾਂ ਨਹੀਂ ਲੱਗਾ ਓਏ ਇਹ ਕਿਹੜਾ ਵਿਸਟਾ HD ਸਰਵੇਲੈਂਸ ਵਾਲਿਆਂ ਦਾ ਕੈਮਰਾ ਇਹਨੂੰ ਤਾਂ ਹੁਣੇ ਹੀ ਕੱਟਿਆ ਲੈ ਜੀ ਹਾਂ ਵਿਸਟਾ HD ਸਰਵੇਲੈਂਸ ਸਿਕਿਉਰਿਟੀ ਕੰਪਨੀ ਜਿਨ੍ਹਾਂ ਕੋਲ 20 ਸਾਲ ਤੋਂ ਵੀ ਵੱਧ ਦਾ ਤਜਰਬਾ ਆਪਣੇ ਘਰਾਂ ਜਾਂ ਸਟੋਰਾਂ ਵਿੱਚ 4K ਕੁਆਲਿਟੀ ਦੇ ਕੈਮਰਿਆਂ ਵਾਲਾ